ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਅੱਜ 20 ਅਪ੍ਰੈਲ ਦਿਨ ਵੀਰਵਾਰ ਸਾਡੇ ਨਾਲ ਜੁੜ ਚੁੱਕੇ ਨੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਤਾਰਾ ਸਿੰਘ ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਕ੍ਰਿਸ਼ਨ ਸਿੰਘ ਧਨੋਤਾ ਜੀ ਯੂਬਾ ਸਿਟੀ ਤੋਂ, ਅਵਤਾਰ ਸਿੰਘ ਜੀ ਮੰਡੀਗਾ ਤੋਂ, ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਸਿਲਸਿਲਾ ਸ਼ੁਰੂ ਕਰਦੇ ਹਾਂ। ਪੈਨਾਮਾ ਗੇਟ ਮਾਮਲਾ ਆਇਆ ਸੀ, ਉਦੋਂ ਬੜੇ ਵੱਡੇ ਲੋਕਾਂ ਦੇ ਨਾਮ ਇਸ ਦੇ ਵਿੱਚ ਆਏ ਸੀ। ਉੱਧਰ ਪਾਕਿਸਤਾਨੀ ਸੁਪਰੀਮ ਕੋਰਟ ਨੇ ਜਿਹੜਾ ਪੈਨਾਮਾ ਗੇਟ ਮਾਮਲੇ ਦੇ ਵਿੱਚ ਫੈਸਲਾ ਲਿਆ ਆ, ਸਾਂਝਾ ਕਮਿਸ਼ਨ ਜਿਹੜਾ ਨਵਾਜ਼ ਸ਼ਰੀਫ ਦੇ ਮਾਮਲੇ ਦੀ ਕਹਿੰਦੇ ਜੀ ਜਾਂਚ ਕਰੇਗਾ। ਇਹ ਹੁਣ ਨਾਮਾ ਨਾ ਕਹੋ, ਇਹ ਤੇ ਮੀਆਂ ਨਵਾਜ਼ ਸ਼ਰੀਫ ਦੀਆਂ ਕੀਤੀਆਂ ਦਾ ਪੰਚਨਾਮਾ ਕਹੋ। ਪੰਚਨਾਮਾ ਹੋਣਾ ਜੇ ਪੰਚਨਾਮਾ ਪੁੱਠਾ ਪੈ ਗਿਆ, ਇੱਜ਼ਤ ਦਾ ਨਾ ਝਗਾ ਬਚਣਾ ਤੇ ਨਾ ਪਜਾਮਾ, ਇਹ ਪਨਾਮਾ ਕੁਛ ਵੀ ਨਹੀਂ ਚੱਲੇਗਾ। ਇਹਨਾਂ ਨੇ ਜਿਹੜਾ ਫੈਸਲਾ ਲਿਆ ਬੜੀ ਛੇਤੀ ਲਿਆ। ਅਦਾਲਤ ਨੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀਗਾ ਫਰਵਰੀ ਤੋਂ ਬਾਅਦ ਕਿ ਅਸੀਂ 20 ਅਪ੍ਰੈਲ ਨੂੰ ਸੁਣਾਵਾਂਗੇ, ਪਰ ਇਹਨਾਂ ਨੇ ਕਾਰਵਾਈ ਜਲਦੀ ਕੀਤੀ। ਉਹਦਾ ਕਾਰਨ ਇਹ ਸੀਗਾ ਕਿ ਇਮਰਾਨ ਖਾਨ ਇਸ ਮਾਮਲੇ ਨੂੰ ਬਹੁਤ ਸ਼ਿੱਦਤ ਦੇ ਨਾਲ ਚੁੱਕ ਕੇ ਲੈ ਕੇ ਗਿਆ ਉੱਥੇ ਤੱਕ। ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਆ। ਅਸਲ ਦੇ ਵਿੱਚ ਪਨਾਮਾ ਪੇਪਰ ਲੀਕ ਮਸਲਾ ਜਿਹੜਾ ਮਸਲਾ ਉਹ ਇਹੋ ਹੀ ਹੈ ਕਿ ਕਾਲੇ ਧਨ ਨੂੰ ਆਪਣੇ ਨੂੰ ਬਾਹਰਲੇ ਮੁਲਕ ਦੇ ਵਿੱਚ ਚੋਰੀ ਜਾ ਕੇ ਇਨਵੈਸਟ ਕਰਨਾ ਔਰ ਉੱਥੋਂ ਕਮਾਈ ਕਰਨੀ। ਔਰ 2 ਨੰਬਰੀ ਕਮਾਈ ਜਿਹੜੀ ਇਹ ਨਵਾਜ਼ ਸ਼ਰੀਫ ਦੇ ਲੇਖੇ ਲੱਗਦੀ ਹੈ। ਇਹ ਨਵਾਜ਼ ਸ਼ਰੀਫ ਦੇ ਨਹੀਂ, ਨਵਾਜ਼ ਸ਼ਰੀਫ ਦੇ ਅਸਲ ਦੇ ਵਿੱਚ 2 ਮੁੰਡੇ ਆ, ਹਸਨ ਤੇ ਹੁਸੈਨ, ਉਹਨਾਂ ਦੇ ਨਾਮ ਲੱਗਦੀ ਹੈ ਕਿ ਉਹਨਾਂ ਨੇ ਫਰਜ਼ੀ ਕੰਪਨੀਆਂ ਖੜੀਆਂ ਕਰਕੇ ਉਹ ਦੌਲਤ ਜਿਹੜੀ ਉਹ ਇਨਵੈਸਟ ਕੀਤੀ, ਜਿਹੜੀ ਕਿ ਅਣਐਲਾਨੀ ਸੀਗੀ। ਉਹ ਸੁਣਵਾਈ ਚੱਲਦੀ ਪਈ ਹੈ, ਪਰ ਪਹਿਲੀ ਇਹਦੇ ਤੇ ਆ। ਹੁਣ ਇਹਨਾਂ ਨੇ ਜੁਆਇੰਟ ਕਮਿਸ਼ਨ ਬਣਾਤਾ। ਜੁਆਇੰਟ ਕਮਿਸ਼ਨ ਹੈ ਜਿਹੜਾ ਉਹਨੇ 2 ਮਹੀਨਿਆਂ 'ਚ ਸਮੁੱਚੀ ਰਿਪੋਰਟ ਜਿਹੜੀ ਆ, ਪੜਤਾਲੀਆ ਰਿਪੋਰਟ ਹੈ, ਉਹ ਆ ਕੇ ਦਾਖਲ ਕਰਦੀ ਹੈ। ਉਸ ਤੋਂ ਬਾਅਦ ਫਿਰ ਮੀਆਂ ਨਵਾਜ਼ ਸ਼ਰੀਫ ਦਾ ਭਵਿੱਖ ਹੈ ਜਿਹੜਾ ਉਹ ਤੈਅ ਹੋਏਗਾ। ਪਰ ਦੂਜੇ ਪਾਸੇ ਇੱਥੇ ਭਾਰਤ ਦੇ ਵਿੱਚ ਜੇ ਦੇਖੀਏ, ਸਾਡੇ ਇੱਥੇ ਹਾਲ ਦੀ ਘੜੀ ਕੁਛ ਸ਼ੁਰੂ ਹੀ ਹੋਇਆ। ਉਹ ਤੇ ਲੈ ਗਏ ਆ ਅੰਜਾਮ ਤੱਕ, ਇੱਥੋਂ ਤੱਕ ਲੈ ਗਏ ਕਿ 2 ਮਹੀਨਿਆਂ ਤੱਕ ਉਹਨਾਂ ਦੀ ਜਿਹੜੀ ਪੜਤਾਲੀਆ ਰਿਪੋਰਟ ਆ ਜਾਣੀ ਹੈ ਔਰ ਪੱਕੀ ਆਏਗੀ। ਕਿਉਂਕਿ ਉੱਥੋਂ ਦੀ ਵਿਰੋਧੀ ਧਿਰ ਹੈ ਜਿਹੜੀ ਉਹ ਬਹੁਤ ਹੱਥ ਧੋ ਕੇ ਇਹਦੇ ਪਿੱਛੇ ਪਈ ਹੈ। ਪਰ ਸਾਡੇ ਇੱਥੇ ਕੀ ਹੈ, ਸਾਡੇ ਇੱਥੇ 500 ਬੰਦੇ ਦਾ ਨਾਮ ਆਇਆ ਜੀ। ਉਹਦੇ ਵਿੱਚ ਸਭ ਤੋਂ ਪ੍ਰਮੁੱਖ ਸੀ ਅਮਿਤਾਭ ਬੱਚਨ। ਉਹੀ ਅਮਿਤਾਭ ਬੱਚਨ ਹਾਲੇ ਵੀ ਦੇਸ਼ ਦੀ ਉਹ ਸੇਵਾ ਕਰੀ ਜਾਂਦਾ ਮਸ਼ਹੂਰੀਆਂ ਦੇ ਵਿੱਚ। ਜਿਹੜਾ ਬੰਦਾ ਪਨਾਮਾ ਪੇਪਰ ਲੀਕ ਦਾ ਮੁੱਖ ਉਹ ਵਿੱਚ ਆਇਆ, ਨਾਮਜ਼ਦ ਹੈ ਬੰਦਾ ਪਨਾਮਾ ਪੇਪਰ ਲੀਕ ਦੇ ਵਿੱਚ, ਉਹ ਬੰਦਾ ਭਾਰਤ ਨੂੰ ਸਬਕ ਦਿੰਦਾ ਕਿ ਸਫਾਈ ਕਿਸ ਤਰ੍ਹਾਂ ਕਰਨੀ ਹੈ, ਤੁਸੀਂ ਰਹਿਣਾ ਕਿਸ ਤਰ੍ਹਾਂ। ਸ਼ਾਇਦ ਸਫਾਈ ਦਾ ਤੇ ਇਹ ਦੱਸਦਾ ਕਿ ਧਨ ਦੀ ਸਫਾਈ ਇੱਥੋਂ ਕਿਵੇਂ ਕਰਨੀ ਆ ਤੇ ਉੱਥੇ ਜਾ ਕੇ ਕਿਵੇਂ ਇੱਕ ਕੰਪਨੀ ਫਰਜ਼ੀ ਖੜੀ ਕਰਨੀ ਹੈ $50,000 ਦੇ ਵਿੱਚ, ਤੇ ਮੁੜ ਕੇ ਉਸੇ ਕੰਪਨੀ ਦੀ ਕਰੋੜਾਂ ਡਾਲਰਾਂ ਦੀ, ਲੱਖਾਂ ਡਾਲਰਾਂ ਦੀ ਆਮਦਨੀ ਇੱਧਰ ਲੈ ਆਉਣੀ ਬਿਨਾਂ ਟੈਕਸ ਤੋਂ। ਸੋ ਦੱਸਦਾ ਪਿਆ ਕਿ ਸਫਾਈ ਕਿਵੇਂ ਕਰਨੀ ਹੈ। ਔਰ ਇੱਧਰ ਕੁਛ ਵੀ ਨਹੀਂ ਕੀਤਾ ਗਿਆ। ਹਾਲੇ ਪਹਿਲੀ ਪਲੰਘ ਵੀ ਨਹੀਂ ਪੁੱਟੀ ਗਈ, ਪਰ ਉਹ ਮੇਰੇ ਖਿਆਲ ਦੇ ਨਾਲ ਬਹੁਤ ਜਲਦੀ ਆਖਰੀ ਪਲੰਘ ਤੱਕ ਪਹੁੰਚ ਜਾਣਗੇ। ਇਹ ਸਮਾਂ ਦੱਸੇਗਾ। ਜੇ ਇਹ ਦੇਖੋ ਮੀਆਂ ਨਵਾਜ਼ ਸ਼ਰੀਫ, ਜਿਵੇਂ ਇੱਕ ਗਾਣਾ ਨਹੀਂ ਸੀਗਾ ਕਿ ਦੁਨੀਆ में शरीफों का हाल जो देखा कि शराफत छोड़ दी मैंने, ਜੇ ਉਹਦੇ ਵਿੱਚ ਇਹ ਆ ਗਿਆ ਕਿ ਸ਼ਰਾਫਤ ਛੱਡ ਕੇ ਮੀਆਂ ਨਵਾਜ਼ ਸ਼ਰੀਫ ਨੇ ਸ਼ਰਾਰਤ ਕੀਤੀ ਹੈ, ਤੇ ਫਿਰ ਉਹਦੇ ਲਈ ਬਹੁਤ ਪੁੱਠਾ ਮਾਹੌਲ ਬਣ ਜਾਏਗਾ। ਬਹੁਤ ਉਹਦੇ ਲਈ ਔਖਾ ਹੋ ਜਾਏਗਾ ਅੱਗੇ ਤੁਰਨਾ। ਇਹ ਵੀ ਹੋ ਸਕਦਾ ਹੈ ਕਿ ਉਹਨੂੰ ਅਯੋਗ ਕਰਾਰ ਦਿੱਤਾ ਜਾਵੇ, ਉਹਨੂੰ ਅਹੁਦੇ ਤੋਂ ਲਾਹ ਦਿੱਤਾ ਜਾਵੇ। ਔਰ ਉੱਥੇ ਜਦੋਂ ਪ੍ਰਧਾਨ ਮੰਤਰੀ ਅਹੁਦੇ ਤੋਂ ਲੈਂਦੇ ਆ, ਔਰ ਖਾਸ ਤੌਰ ਤੇ ਨਵਾਜ਼ ਸ਼ਰੀਫ ਤੇ ਉਹ ਪਹਿਲਾਂ ਦੌਰ ਵੇਖ ਚੁੱਕਿਆ ਕਿ ਜਲਾਵਤਨੀ ਕੱਟ ਚੁੱਕਾ, ਤੇ ਜਦੋਂ ਅਹੁਦੇ ਲੈਂਦੇ ਆ ਫਿਰ ਬਹੁਤ ਬੁਰੀ ਤਰ੍ਹਾਂ ਲੈਂਦੇ ਆ। ਅੱਜ ਵੀ ਜਦੋਂ ਜੱਜਾਂ ਨੇ ਫੈਸਲਾ ਦਿੱਤਾ ਨਾ, ਰਾਜਕਨਵੀਰ ਸਿੰਘ ਜੀ, 5 ਜੱਜਾਂ ਦਾ ਬੈਂਚ ਸੀ, 2 ਜੱਜ ਇਸ ਗੱਲ ਤੇ ਸਹਿਮਤ ਹੋ ਗਏ ਸੀ ਕਿ ਇਹਨੂੰ ਗੱਡੀਆਂ ਲਾ ਕੇ ਘਰੇ ਬਿਠਾਇਆ ਜਾਵੇ ਸਭ ਤੋਂ ਪਹਿਲਾਂ, ਪਰ 3 ਜੱਜ ਇਸ ਗੱਲ ਤੇ ਅੜ ਗਏ ਕਿ ਨਹੀਂ, ਇਨਵੈਸਟੀਗੇਸ਼ਨ ਦਾ ਇੱਕ ਖੁੱਲੀ ਇਨਵੈਸਟੀਗੇਸ਼ਨ ਦਾ ਮੌਕਾ ਦੇਣਾ ਚਾਹੀਦਾ। ਸੋ ਉਹ ਖੁੱਲੀ ਇਨਵੈਸਟੀਗੇਸ਼ਨ ਹੁਣ ਹੋਏਗੀ। ਉਸ ਇਨਵੈਸਟੀਗੇਸ਼ਨ ਦੇ ਵਿੱਚੋਂ ਕੀ ਨਿਕਲਦਾ ਹੈ
ਉਹ ਸਮਾਂ ਦੱਸੇਗਾ। ਪਰ ਹਾਲ ਦੀ ਘੜੀ ਮੀਆਂ ਨਵਾਜ਼ ਸ਼ਰੀਫ ਥੋੜੇ ਦੇਰ ਦੀ ਉਹ ਰਾਹਤ ਪ੍ਰਾਪਤ ਕਰ ਸਕਦਾ, ਸੁੱਖ ਦਾ ਸਾਹ ਲੈ ਸਕਦਾ, ਪਰ ਇਹ ਬਲਾ ਵਕਤੀ ਤੌਰ ਤੇ ਮਗਰੋਂ ਲੱਥੀ ਹੈ, ਪੱਕੀ ਟਲੀ ਨਹੀਂ। ਜੀ ਜੀ, ਅਗਲੇ ਆਪਾਂ ਗੱਲ ਦੇ ਵੱਲ ਵਧੀਏ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ, ਉਹਨੇ ਜਿਹੜਾ ਸ਼੍ਰੀ ਰਵੀ ਸ਼ੰਕਰ ਆ ਉਸ ਨੂੰ ਝਾੜ ਪਾਈ ਆ। ਇਹ ਤੁਸੀਂ ਸਿਰੀ ਕਿਹਾ ਤੇ ਮੈਂ ਸੋਚਣ ਡਿਆ ਕਿ 2-4 ਸਿਰੀਆਂ ਹੋਰ ਲੱਗੀਆਂ ਹੁੰਦੀਆਂ ਨਾਲ। ਤੇ ਕਈ ਸੰਤਾਂ ਨੇ ਮੋਦੀ ਤੋਂ ਟੈਲੀਫੋਨ ਕਰਾ ਕੇ ਕਿਹਾ ਕਰਨਾ ਸੀ, ਬਾਬਾ ਜੀ ਇੱਕ ਅੱਧੀ ਸਿਰੀ ਉਧਾਰੀ ਦੇ ਦਿਓ, ਅਸੀਂ ਵੀ ਨਾਂ ਦੇ ਨਾਲ ਲਾ ਲਈਏ। ਹਾਲਾਂਕਿ 2-3 ਨਹੀਂ ਹੈ। ਇਹ ਸਾਧ ਆ ਇਹਦੀ, ਜਿਸ ਤਰ੍ਹਾਂ ਰਾਮਦੇਵ ਆ, ਜਿਸ ਤਰ੍ਹਾਂ ਸਰਸੇ ਵਾਲਾ, ਔਰ ਇਹ ਉਹ ਸਾਧ ਆ ਜਿਹੜੇ VIP ਤੇ VVIP ਸ਼੍ਰੇਣੀ ਦੇ ਵਿੱਚ ਆਉਂਦੇ ਆ ਜੀ। ਵੱਡੇ ਲੋਕ ਉਹ ਜਿਵੇਂ ਕਹਿੰਦੇ ਨਾ, ਵੱਡੇ ਲੋਕ ਤੇ ਵੱਡੇ ਲੋਕਾਂ ਦੀਆਂ ਵੱਡੀਆਂ ਮਿਰਚਾਂ, ਵੱਡੇ ਘਰਾਂ ਦੀਆਂ ਵੱਡੀਆਂ ਮਿਰਚਾਂ, ਇਹਨਾਂ ਦੀਆਂ ਮਿਰਚਾਂ ਜਿਹੜੀਆਂ ਉਹ ਵੱਡੀਆਂ ਹੀ ਆ। ਤੇ ਇਸ ਕਰਕੇ ਇਹਨਾਂ ਨੂੰ ਪਾਰਟੀਆਂ ਬਹੁਤ ਨੇੜਿਓਂ ਆ ਕੇ ਖਿੱਚਦੀਆਂ ਕਿ ਬਾਬਾ ਜੀ ਇੱਧਰ ਆਓ, ਬਾਬਾ ਜੀ ਇੱਧਰ ਆਓ। ਇਹ ਭਾਰਤੀ ਜਨਤਾ ਪਾਰਟੀ ਦਾ ਨੇੜੂ ਹੈ ਜੀ। ਔਰ ਇਸ ਬੰਦੇ ਨੇ ਕੁਝ ਸਮਾਂ ਪਹਿਲਾਂ, ਲਗਭਗ ਠੀਕ 1 ਸਾਲ ਪਹਿਲਾਂ, ਇਹਨੇ ਇੱਥੇ ਇੱਕ ਪ੍ਰੋਗਰਾਮ ਕੀਤਾ ਸੀਗਾ ਯਮੁਨਾ ਦੇ ਕੰਢੇ ਤੇ ਜੀ। ਉਹਨੂੰ ਦੱਸਿਆ ਸੀ ਇਹਨੇ ਕਿ ਵਰਲਡ ਕਲਚਰ ਇਸ ਤਰ੍ਹਾਂ ਦਾ ਰੱਖਿਆ ਸੀ ਇਵੈਂਟ। ਉੱਥੇ ਇਹਨੇ ਬਹੁਤ ਵੱਡੇ ਪੱਧਰ ਤੇ ਤਬਾਹੀ ਕੀਤੀ, ਜਿਹੜਾ ਕਿ ਯਮੁਨਾ ਦਾ ਕੰਢਾ ਸੀ ਉਹਦੀਆਂ ਬਹੁਤ ਰੱਜ ਕੇ ਧੱਜੀਆਂ ਉਡਾਈਆਂ, ਕਿਉਂਕਿ ਸਰਕਾਰ ਦਾ ਨੇੜੂ ਸੀ। ਸਰਕਾਰ ਇਸ ਕਦਰ ਇਹਦੇ ਤੇ ਮਿਹਰਬਾਨ ਸੀ ਕਿ ਭਾਰਤ ਦੀ ਆਰਮੀ, ਭਾਰਤ ਦੀ ਫੌਜ ਵੀ ਜਿਹੜੀ, ਉਹ ਵੀ ਇਹਦੀ ਖਿਦਮਤ ਦੇ ਵਿੱਚ ਭੇਜ ਦਿੱਤੀ ਗਈ ਕਿ ਜਾਓ ਬਾਬੇ ਦੀ ਸੇਵਾ ਕਰਕੇ ਆਓ। ਉਹਨਾਂ ਨੇ ਆਰਜੀ ਪੁਲ ਬਣਾ ਕੇ ਦਿੱਤਾ ਉੱਥੇ ਸਮੇਂ ਦੇ ਸਮੇਂ ਖੜ ਕੇ। ਫਿਰ ਹੋਇਆ ਕਿ ਕੁਛ ਵਾਤਾਵਰਨ ਪ੍ਰੇਮੀ ਸੀਗੇ ਜਿਹੜੇ, ਉੱਥੇ ਜੋ ਕਟਾਈ ਹੋ ਰਹੀ ਸੀ, ਜੋ ਉੱਥੇ ਤਬਾਹੀ ਹੋ ਰਹੀ ਸੀ, ਉਹ ਵੇਖ ਕੇ ਉਹ ਕਲਪ ਉੱਤੇ ਉਹ ਫਿਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕੋਲ ਚਲੇ ਗਏ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਉਦੋਂ ਇਹਨੂੰ 5 ਕਰੋੜ ਰੁਪਇਆ ਜੁਰਮਾਨਾ ਪਾਇਆ ਸੀ। ਹਾਲਾਂਕਿ ਇਹਦਾ ਇਵੈਂਟ ਹੋ ਨਹੀਂ ਸੀ ਸਕਦਾ, ਪਰ ਕਿਉਂਕਿ ਸਭੇ ਤਿਆਰੀਆਂ ਮੁਕੰਮਲ ਹੋ ਗਈਆਂ ਸੀ, ਉਹ ਕਹਿੰਦੇ ਸੀ ਕਿ ਜੇ ਇਵੈਂਟ ਕੈਂਸਲ ਕੀਤਾ ਤਾਂ ਬਹੁਤ ਸਾਰਾ ਘਾਟਾ ਪਏਗਾ, ਇਸ ਤਰ੍ਹਾਂ ਕਰਦੇ ਕਿ ਇਹਨੂੰ ਜੁਰਮਾਨਾ ਪਾ ਦਿੰਦੇ ਆ, ਪਰ ਇਵੈਂਟ ਕੈਂਸਲ ਨਹੀਂ ਕਰਾਉਣਾ, ਕਿਉਂਕਿ ਬਹੁਤ ਸਾਰੇ ਮੁਲਕਾਂ ਦੇ ਲੋਕ ਉੱਥੇ ਲਗਭਗ ਪਹੁੰਚ ਚੁੱਕੇ ਸਨ ਭਾਰਤ ਦੇ ਵਿੱਚ। ਫਿਰ ਉਦੋਂ ਇਵੈਂਟ ਹੋ ਗਿਆ, ਇਹਨੇ ਕਿਹਾ ਕਿ ਮੈਂ ਭਰ ਦੂੰ ਜੁਰਮਾਨਾ, ਪਰ ਬਾਅਦ 'ਚ ਲੱਗ ਚੁੱਕਿਆ। ਕਹਿੰਦਾ ਜੀ ਕਿਹੜਾ ਜੁਰਮਾਨਾ, ਮੈਂ ਤਾਂ ਜੇਲ੍ਹ 'ਚ ਚੱਲ ਜਾਊਂਗਾ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਾਲੇ ਆਖਿਆ ਕਿ ਭਾਈ ਇਹ ਤੂੰ ਕਿਹੜੀਆਂ ਕਰਤੂਤਾਂ ਕਰਦਾ ਪਿਆ, ਤੁਸੀਂ ਨੁਕਸਾਨ ਕੀਤਾ। ਹਾਲਾਂਕਿ ਜਿਹੜਾ ਨੁਕਸਾਨ ਕੀਤਾ ਗਿਆ ਰਾਜਕਰਨਵੀਰ ਸਿੰਘ ਜੀ, ਉਹ ਨੋਟ ਕਰਨ ਵਾਲੀ ਗੱਲ ਆ ਕਿ ਉਹਦੇ ਤੇ ਘੱਟ ਤੋਂ ਘੱਟ ਜੇ ਭਰਪਾਈ ਕਰਨੀ ਹੋਵੇ 100 ਕਰੋੜ ਰੁਪਈਆ ਖਰਚਾ ਹੋਣਾ ਜੀ, ਪਰ ਬਹੁਤ ਸਾਰਾ ਟਾਈਮ ਲੱਗਣਾ ਉਹਦੇ ਤੇ, ਜਿੰਨੀ ਇਹਨਾਂ ਨੇ ਉੱਥੇ ਜਖਣਾ ਪੱਟੀ ਹੈ। ਸੋ ਉੱਥੋਂ ਬਾਅਦ ਇਹ ਚੱਲਦਾ 1 ਸਾਲ ਇਸੇ ਤਰ੍ਹਾਂ ਹੀ ਚੱਲਦਾ ਆ। ਮੈਂ ਜੁਰਮਾਨਾ ਨਹੀਂ ਦੇਣਾ। ਪਿੱਛੋਂ ਜੇ ਕਹਿਣ ਲੱਗਦਾ ਕਿ ਕੇਂਦਰ ਸਰਕਾਰ ਦੇਊਗੀ, ਉਹ ਕਹਿੰਦੇ ਕਿ ਕੇਂਦਰ ਸਰਕਾਰ ਤੇਰੇ ਭੂਆ ਦੇ ਪੁੱਤਾਂ ਦੀ ਹੈ, ਅਸੀਂ ਕਾਹਤੋਂ ਲੈਣੀ ਆ, ਤੂੰ ਆਪਦੇ ਕੋਲੋਂ ਦੇ, ਤੈਨੂੰ ਜੁਰਮਾਨਾ ਪਿਆ। ਇਹ ਵੇਰਦਾ ਰਿਹਾ ਤੇ ਹੁਣ ਪਰਸੋਂ ਇਹ ਕਹਿ ਉੱਠਿਆ, ਕਹਿੰਦਾ ਜੀ ਕਿ ਜੁਰਮਾਨਾ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੇ ਉਲਟਾ ਲਾਉਣਾ ਚਾਹੀਦਾ। ਇਹਨਾਂ ਨੇ ਮੈਨੂੰ ਪਤਾ। ਉਹ ਕਹਿੰਦੇ ਕਿ ਕਿਉਂ? ਕਹਿੰਦਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੋਈ, ਦਿੱਲੀ ਦੀ ਸਰਕਾਰ ਹੋਈ, ਕੇਜਰੀਵਾਲ ਦੀ, ਜਾਂ ਕੇਂਦਰ ਸਰਕਾਰ ਹੋਈ, ਇਹਨਾਂ ਨੇ ਇਜਾਜ਼ਤ ਕਿਉਂ ਦਿੱਤੀ ਸੀ ਮੈਨੂੰ? ਜੇ ਉੱਥੇ ਪ੍ਰੋਗਰਾਮ ਨਹੀਂ ਸੀ ਹੋ ਸਕਦਾ, ਇਜਾਜ਼ਤ ਕਿਉਂ ਦਿੱਤੀ? ਦੱਸੋ। ਇਜਾਜ਼ਤ ਤੇ ਪਤਾ ਨਹੀਂ ਕਿਹਦੇ ਤੋਂ ਲਿਆ ਸੀ, ਉੱਥੋਂ ਜਾ ਕੇ ਲਿਆ, ਕਿਸੇ ਤੋਂ ਪੁੱਛਿਆ ਦੱਸਿਆ ਨਹੀਂ। ਬਾਅਦ ਚ ਹੁਣ ਕਹਿੰਦਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੇ ਜੁਰਮਾਨਾ ਪਾਉਣਾ ਚਾਹੀਦਾ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਹਾਲਤ ਵੇਖ ਕੇ ਤੇ ਸਾਡੇ ਵਰਗੇ ਕਹਿੰਦੇ ਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕਹਦੇ ਤਾਂ ਵਿਚਾਰਾ ਨੈਸ਼ਨਲ ਗਰੀਬ ਟ੍ਰਿਬਿਊਨਲ ਬਣਿਆ ਪਿਆ। ਤੇ ਸਾਧ ਉਹਨੂੰ ਦਬਾਈ ਜਾਂਦਾ, ਪਰ ਦੱਬਿਆ ਨਹੀਂ। ਅੱਜ ਉਹ ਬੋਲ ਪਿਆ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਾਲਾ ਆਖਿਆ, ਮੈਂ ਕਿਹਾ ਤੈਨੂੰ ਬੋਲਣ ਦੀ ਆਜ਼ਾਦੀ ਆ, ਇਹਦਾ ਮਤਲਬ ਇਹ ਨਹੀਂ ਜੋ ਤੇਰੇ ਜ਼ਹਿਨ ਦੇ ਵਿੱਚ ਆਵੇ ਤੂੰ ਬੋਲ ਦੇਵੇਂ, ਜ਼ਬਾਨ ਸੰਭਾਲ ਕੇ ਬੋਲ, ਤੂੰ ਹਰੇਕ ਨੂੰ ਦੱਬੀ ਹੋਣਾ। ਫਿਰ ਅੱਜ ਥੋੜਾ ਜਿਹਾ ਇਹਨੇ ਮੂੰਹ ਲਮਕਾਇਆ ਊਠ ਦੇ ਬੁੱਲ ਵਾਂਗੂ, ਪਰ ਇਹ ਬੰਦਾ ਸੂਤ ਨਹੀਂ ਆਉਣਾ। ਜੁਰਮਾਨਾ ਲੱਗਦਾ ਨਹੀਂ ਕਿ ਇਹ ਭਰੇਗਾ, ਪਰ ਜੇ ਨਹੀਂ ਭਰੇਗਾ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਸ ਤਰ੍ਹਾਂ ਦੇ ਹਟਪੂਰੇ ਜੇ ਭਰੀ ਜਾਂਦਾ ਤੇ ਜਲਦੀ ਹੋ ਸਕਦਾ ਕਿ ਇਹਦਾ ਕਲੰਦਰਾ ਕਿਤੇ ਭਰਿਆ ਜਾਵੇ ਤੇ ਇਹਦੇ ਤੇ ਕੋਈ ਕਾਨੂੰਨੀ ਕਾਰਵਾਈ ਹੋ ਜਾਏ, ਕਿਉਂਕਿ ਸਕੰਜਾ ਕੱਸਣ ਦੀ ਤਿਆਰੀ ਹੈ। ਵਾਤਾਵਰਨ ਪ੍ਰੇਮੀ ਵੀ ਇਹਦੇ ਪਿੱਛੇ ਲੱਗੇ ਪਏ ਆ, ਪਰ ਹਾਲ ਦੀ ਘੜੀ ਕਿਉਂਕਿ ਮੋਦੀ ਸਰਕਾਰ ਦਾ ਬਹੁਤ ਚਹੇਤਾ ਹੱਥ ਨਹੀਂ ਪਾਉਂਦਾ ਪਿਆ ਕੋਈ। ਪਰ ਜਿਸ ਤਰ੍ਹਾਂ ਦਾ ਅੱਜ ਇਹਨੇ ਜਵਾਬ ਦਿੱਤਾ, ਔਰ ਉਸ ਜਵਾਬ ਤੋਂ ਬਾਅਦ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੋਂ ਜਵਾਬ ਲਿਆ, ਉਹਦੇ ਤੋਂ ਸਾਰੇ ਵੇਖ ਕੇ ਉਹ ਜਗਸੀਰ ਜੀਦਾ ਵਾਲੀ ਜਿਹੜੀ ਬੋਲੀ ਸੀਗੀ ਨਾ, ਉਹ ਸਾਰੇ ਹੀ ਗੁਣਗੁਣਾਉਂਦੇ ਆ ਕਿ ਜਿਵੇਂ ਜਗਸੀਰ ਜੀਦਾ ਕਹਿੰਦਾ ਸੀਗਾ ਕਿ ਜੇ ਮੈਨੂੰ ਭੁੱਲ ਗਈ ਬੋਲੀ, ਚਲੋ ਉਹ ਛੱਡੋ। ਜਗਸੀਰ ਜੀ ਦੇ ਬੋਲੀ ਤੋਂ ਬਾਅਦ ਆਪਾਂ ਜੇ ਇਹਦੀ ਗੱਲ ਕਰੀਏ ਕਿ ਜਿਸ ਤਰ੍ਹਾਂ ਦੀ ਬੋਲੀ ਬੋਲਦਾ, ਇਸ ਬੋਲੀ ਤੋਂ ਇਸ ਤਰ੍ਹਾਂ ਜਾਪਦਾ ਕਿ ਹੁਣ ਜੁਰਮਾਨਾ ਇਹਨੇ ਦੇਣਾ ਨਹੀਂਗਾ। ਜੁਰਮਾਨਾ ਲੈਣ ਲਈ ਕੋਈ ਇੱਕ ਸਖਤ
कोई सख्त कदम चुकना पड़ेगा। जी 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 मिंटू जी, अगली गल करिए सिरियां दा इदां ही आ ते चुंझां दे उत्ते भी बहुत जिहड़ा जी वो खर्चे हो रहे आ। अखिलेश सरकार दा पहला मैनूं लगदा ਉਹਦੇ ਜਾਣ ਤੋਂ ਬਾਅਦ ਦੇ ਵਿੱਚ ਗੱਲ ਸਾਹਮਣੇ ਆਈ ਆ, ਚਿੜੀ ਦੀ ਚੁੰਝ 137 ਲੱਖ 'ਚ ਪਈ। ਚਿੜੀ ਦੀ ਇਹ ਚੁੰਝ ਬਣਾਉਂਦੇ ਸਨ ਕਿ ਚਿੜੀਆ ਘਰ ਹੀ ਬਣਾਉਣ ਲੱਗ ਪਏ ਜੀ। ਸਮਝ ਤੋਂ ਪਰੇ ਦੀ ਖਲਿਆ ਕਿ ਦੇਖੋ ਚਿੜੀ ਦੀ ਚੁੰਝ ਜਿਹੜੀ ਸੀਗੀ ਉਹਦੇ 'ਚ 137 ਲੱਖ ਰੁਪਈਆ ਵੜ ਗਿਆ। ਉਹਦਾ ਕਾਰਨ ਕੀ ਸੀ? ਕਾਰਨ ਇਹ ਸੀਗਾ ਕਿ ਲਖਨਊ ਪੁਰਾਣੇ ਦੇ ਵਿੱਚ ਇੱਕ ਘੰਟਾ ਘਰ ਸੀ, ਘੰਟਾ ਘਰ ਦੇ ਉੱਤੇ ਕੋਈ ਚਿੜੀ ਬਣਾਈ ਸੀ ਇਹਨਾਂ ਨੇ। ਚਿੜੀ ਦੀ ਚੁੰਝ ਸੀਗੀ ਜਿਹੜੀ ਉਹ ਕਿਤੇ ਭੁਰ ਗਈ ਜੀ। ਉਹ ਚਿੜੀ ਦੀ ਚੁੰਝ ਦੀ ਮੁਰੰਮਤ ਜਿਹੜੀ ਹੈ ਉਹ 137 ਲੱਖ ਰੁਪਏ 'ਚ ਪਈ ਹੈ। ਹੁਣ ਕਿਉਂਕਿ ਸਰਕਾਰ ਬਦਲੀ, ਹੁਣ ਲੇਖਾ ਜੋਖਾ ਹੋਣ ਡਿਆ ਵਾ। ਲੇਖਾ ਜੋਖਾ ਜਿਸ ਵੇਲੇ ਹੋਇਆ ਤੇ ਉੱਥੋਂ ਉਹ ਗੱਲ ਨਿਕਲ ਕੇ ਆਈ ਕਿ ਇਹ ਜਿਹੜੀ ਉੱਤੇ ਚਿੜੀ ਬੈਠੀ ਆ, ਚਿੜੀ ਦੀ ਚੁੰਝ ਜਿਹੜੀ ਹੈ 137 ਲੱਖ ਰੁਪਇਆ ਲੈ ਗਈ ਹੈ ਜੀ। ਹੁਣ ਕਿਉਂਕਿ ਯੋਗੀ ਸਰਕਾਰ ਹੈ, ਯੋਗੀ ਸਰਕਾਰ ਜਿਹੜੀ ਹੈ ਉੱਥੇ ਬਹੁਤ ਸ਼ਿੱਦਤ ਦੇ ਨਾਲ ਕੰਮ ਕਰਦੀ ਪਈ ਹੈ। ਅੱਜ ਜਿਵੇਂ ਜਥੇਦਾਰ ਦਿਆਲ ਸਿੰਘ ਕੋਲਿਆਣੀ ਦੇ ਵਾਰੰਟ ਨਿਕਲੇ ਸੀ ਨਾ ਸਭ ਤੋਂ ਪਹਿਲਾਂ ਚੋਣਾਂ ਤੋਂ ਬਾਅਦ, ਅੱਜ ਅਖਿਲੇਸ਼ ਯਾਦਵ ਦੇ ਤੇ ਉਹ ਮੁਲਾਇਮ ਯਾਦਵ ਦੇ ਘਰ ਪਹਿਲੀ ਰੇਡ ਪਈ ਹੈ ਬਿਜਲੀ ਵਾਲਿਆਂ ਦੀ। 4 ਲੱਖ ਰੁਪਇਆ ਬਿੱਲ ਦੇਣਾ ਸੀਗਾ ਔਰ ਬਿਜਲੀ ਵਾਲੇ ਚਲੇ ਗਏ ਕਿ ਲਿਆਓ ਜੀ। ਪਤਾ ਨਹੀਂ ਹੁਣ ਪੈਸੇ ਦਿੱਤੇ ਜਾਂ ਨਹੀਂ ਦਿੱਤੇ, ਪਰ ਇੱਕ ਵਾਰੀ ਬਿਜਲੀ ਵਾਲੇ ਤੇ ਜਾ ਕੇ ਉਹਨਾਂ ਦੀਆਂ ਦਲੀਜਾਂ ਤੇ ਖੜ ਗਏ ਕਿ ਲਿਆਓ ਬਿੱਲ ਦਿਓ। ਉਸ ਤੋਂ ਅੱਗੇ ਜੇ ਚੱਲੀਏ, ਆਹ ਜਿਹੜਾ ਮਸਲਾ ਨਿਕਲਦਾ ਪਿਆ, ਇਹ ਮਸਲਾ ਹਾਲੇ ਸ਼ੁਰੂਆਤ ਆ। ਜਿਵੇਂ ਉਹ ਡਾਕਟਰ ਟੀਕਾ ਲਾਉਣ ਤੋਂ ਪਹਿਲਾਂ ਟੋਲਦੇ ਆ ਨਾ, ਥੋੜਾ ਜਿਹਾ ਮਾਸ ਨੂੰ ਹਿਲਾਉਂਦੇ ਆ, ਮਾਸ ਲਾ ਕੇ ਦੇਖਦੇ ਆ ਤੇ ਫਿਰ ਪੋਲੇ ਜਿਹੇ ਮਾਸ 'ਚ ਲਾ ਦਿੰਦੇ ਆ। ਇੱਕ ਵਾਰੀ ਪੋਲੇ ਜਿਹੇ ਮਾਸ 'ਚ ਟੀਕਾ ਲਾ ਕੇ ਦੇਖਿਆ ਜਾ ਰਿਹਾ। ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹੇ ਘੁਟਾਲੇ, ਇਹੋ ਜਿਹੇ ਕਤਲੇ ਹੋਰ ਵੀ ਨਿਕਲਣਗੇ। ਉੱਧਰ ਯੂਪੀ ਦਾ ਇਤਿਹਾਸ ਇਹੋ ਜਿਹਾ ਹੀ ਆ। ਚਿੜੀਆਂ ਦੀਆਂ ਚੀਜ਼ਾਂ ਛੱਡੋ, ਇੱਥੇ ਹਾਥੀ ਦੇ ਜਦੋਂ ਬੁੱਤ ਬਣਾਏ ਗਏ ਸੀਗੇ ਉਦੋਂ ਵੀ ਬਹੁਤ ਰੁਪਈਆ ਖਰਚ ਕੀਤਾ ਗਿਆ। ਇੱਥੇ ਹਾਥੀ ਵਾਲਿਆਂ ਦੀ ਜਿਹੜੀ ਸੁਪਰੀਮੋ ਸੀ ਬੀਬੀ ਮਾਇਆਵਤੀ, ਜਦੋਂ ਉਹਦਾ ਜਨਮ ਦਿਨ ਮਨਾਇਆ ਗਿਆ ਉਦੋਂ ਵੀ 3 ਕਰੋੜੀ 4 ਕਰੋੜੀ ਹਾਰ ਪਾਏ ਗਏ। ਇੱਥੇ ਯੂਪੀ ਦਾ ਇਤਿਹਾਸ ਇਹੋ ਜਿਹਾ ਹੀ ਆ। ਸੋ ਆਉਣ ਵਾਲੇ ਦਿਨਾਂ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਪਹਿਲਾ ਇੱਕ ਛੋਟਾ ਜਿਹਾ ਭਾਰਤ ਦੇ ਘੁਟਾਲਿਆਂ ਦੇ ਹਿਸਾਬ ਨਾਲ ਛੋਟਾ ਜਿਹਾ, ਕਿ ਜਿਸ ਤਰੀਕੇ ਨਾਲ ਛੋਟਾ ਜਿਹਾ ਘੁਟਾਲਾ ਬਾਹਰ ਲਿਆਂਦਾ ਗਿਆ, ਆਉਣ ਵਾਲੇ ਦਿਨਾਂ 'ਚ ਯੋਗੀ ਸਰਕਾਰ ਹੈ ਜਿਹੜੀ ਉਹ ਬਹੁਤ ਸਾਰੀਆਂ ਹੋਰ ਇਹਨਾਂ ਦੀਆਂ ਜਿਹੜੀਆਂ ਕੀਤੀਆਂ ਮਿਹਰਬਾਨੀਆਂ ਉਹਨਾਂ ਨੂੰ ਲੋਕਾਂ ਦੇ ਵਿੱਚ ਲਿਆਵੇਗੀ। ਔਰ ਹੋ ਸਕਦਾ ਕਿ ਆਉਣ ਵਾਲੇ ਦਿਨਾਂ 'ਚ ਕਿਉਂਕਿ ਕੁਛ ਇਹਨਾਂ ਦੇ ਆਪਣੇ ਪਰਿਵਾਰ ਦੇ ਜੀ ਅੰਦਰ ਖਾਤੇ ਯੋਗੀ ਦੇ ਨਾਲ ਮਿਲ ਗਏ ਆ ਤੇ ਜਿਹੜੇ ਨਹੀਂ ਮਿਲੇ ਉਹਨਾਂ ਤੇ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਸ਼ਿਕੰਜਾ ਕੱਸ ਦਿੱਤਾ ਜਾਵੇ। ਉਂਝ ਲੋਕ ਇਸ ਗੱਲੋਂ ਸ਼ੁਕਰਗੁਜ਼ਾਰ ਆ ਕਿ ਚਿੜੀ ਦੀ ਵਾਹਵਾ ਚੁੰਝ ਟੁੱਟੀ ਆ ਤੇ ਉਹ ਤੇ ਚਲੋ ਇੰਨੇ ਕੁ 'ਚ ਪਈ ਆ। ਜੇ ਉੱਥੇ ਉਹਦੀ ਥਾਂ ਤੇ ਮੋਰ ਹੁੰਦਾ ਜਾਂ ਹੰਸ ਬਣਿਆ ਹੁੰਦਾ ਤੇ ਉਹਨੇ ਕਿੰਨਾ ਮੋਤੀਆਂ ਦਾ ਖਾਓ ਬਣ ਜਾਣਾ ਸੀਗਾ। ਮੋਤੀਆਂ ਕਾਹਦਾ ਹੋ ਸਕਦਾ ਸੀ, ਲੋਕਾਂ ਦੀਆਂ ਬੋਟੀਆਂ ਹੀ ਖਾ ਜਾਂਦਾ। ਚੰਗਾ ਵਾਹਵਾ ਚਿੜੀ ਸੀਗੀ, ਚਿੜੀ ਨੇ ਇੰਨਾ ਕੁ ਖਾਧਾ। ਪਰ ਜਿੱਥੇ ਉੱਲੂ ਖਾਧੀ ਜਾਂਦੇ ਆ, ਇੱਲਾਂ ਖਾਧੀ ਜਾਂਦੀਆਂ, ਜਿੱਥੇ ਭੇੜੀਏ ਖਾਧੀ ਜਾਂਦੇ ਆ, ਉੱਥੇ ਵਿਚਾਰੀ ਚਿੜੀ ਵੀ ਖਾ ਲਵੇ ਤੇ ਕੋਈ ਬਹੁਤੀ ਰੋਸ ਦੀ ਗੱਲ ਨਹੀਂ। ਪਰ ਚਿੜੀ ਨੇ ਜਿੰਨਾ ਖਾਧਾ ਬਹੁਤ ਜ਼ਿਆਦਾ ਉਹਦੇ ਵਿੱਚ ਦੇ ਹਿਸਾਬ ਨਾਲ। ਜੀ ਜੀ ਅਗਲੀ ਮਿੰਟੂ ਜੀ ਗੱਲ ਕਰੀਏ ਮਸ਼ਹੂਰ ਜਿਹੜਾ ਇਹ ਗਾਇਕ ਆ ਸੋਨੂ ਨਿਗਮ, ਜਿਹਨੇ ਉਹ ਟਵੀਟ ਜਿਹਾ ਕੀਤਾ ਸੀ, ਉਸ ਨੂੰ ਲੈ ਕੇ ਪੂਰੇ ਜਿਹੜੇ ਦੇਸ਼ ਦੇ ਵਿੱਚ ਚਰਚਾ ਹੁਣ ਛਿੜ ਗਈ ਆ। ਦੇਖੋ ਸੋਨੂ ਨਿਗਮ ਹੈ ਜਿਹੜਾ, ਇਹ ਵੀ ਬੰਦਾ ਪੰਗੇਬਾਜ਼ ਹੀ ਆ। ਇਹਨੇ ਇੱਕ ਵਾਰੀ ਉਹ ਜਿਹੜੀ ਬੱਬੋ ਇੱਥੋਂ ਦੀ ਬੱਬੋ ਆ ਪੰਜਾਬ ਦੀ ਤੇ ਮੁੰਬਈ ਜਾ ਕੇ ਰਾਧੇ ਮਾਂ ਬਣੀ ਆ, ਉਹਦੇ ਤੇ ਵੀ ਇੱਕ ਵਾਰੀ ਟਵੀਟ ਕਰ ਦਿੱਤਾ, ਬੜਾ ਰੌਲਾ ਪੈ ਗਿਆ। ਇੱਕ ਵਾਰੀ ਕੀ ਹੋਇਆ ਕਿ ਇਹਨੇ ਆਪਦੇ ਜਿਹੜੇ ਹੁੰਦੇ ਇਹਦੇ ਐਲਬਮ ਨਿਰਮਾਤਾ ਉਹਨਾਂ ਦੇ ਨਾਲ ਰੌਲਾ ਪਾ ਲਿਆ, ਬੜਾ ਰੌਲਾ ਪਿਆ, ਬਹੁਤ ਰੌਲਾ ਪਿਆ। ਬਾਅਦ ਦੇ ਵਿੱਚ ਸਾਲ ਬਾਅਦ ਇਹਨੇ ਉਹਨਾਂ ਦੇ ਨਾਲ ਫਿਰ ਐਲਬਮ ਕਰ ਲਈ ਸੀ। ਇਸ ਤਰ੍ਹਾਂ ਦੇ ਇਹ ਪੰਗੇ ਲੈਂਦਾ ਰਹੇਗਾ। ਪਰ ਇਸ ਵਾਰੀ ਥੋੜਾ ਜਿਹਾ ਜ਼ਿਆਦਾ ਪੰਗਾ ਪੈ ਗਿਆ। ਪੰਗਾ ਇਸ ਕਰਕੇ ਜ਼ਿਆਦਾ ਪੈ ਗਿਆ ਕਿਉਂਕਿ ਇਹਨੇ ਅਜ਼ਾਨ ਨੂੰ ਲੈ ਕੇ ਇੱਕ ਕਮੈਂਟ ਕਰ ਦਿੱਤਾ, ਪ੍ਰਤੀਕਿਰਿਆ ਦੇ ਦਿੱਤੀ। ਅਜ਼ਾਨ ਜਿਹੜੀ ਸਵੇਰ ਦੀ ਨਮਾਜ਼ ਹੁੰਦੀ ਹੈ, ਇਹਨੇ ਮੁੱਦਾ ਤੇ ਸਹੀ ਚੁੱਕਿਆ ਕਿ ਜਿਹੜੇ ਲਾਊਡ ਸਪੀਕਰ ਵੱਜਦੇ ਧਾਰਮਿਕ ਸਥਾਨਾਂ ਤੇ, ਇਹ ਬਹੁਤ ਗਲਤ ਹੈ, ਬਹੁਤ ਪਰੇਸ਼ਾਨ ਕਰਦੇ ਲੋਕਾਂ ਨੂੰ। ਪਰ ਇਹਦੀ ਜਿਹੜੀ ਉਹ ਪਰਿਭਾਸ਼ਿਤ ਕਰਨ ਦੀ ਸ਼ੈਲੀ ਸੀਗੀ ਉਹ ਕਿਤੇ ਨਾ ਕਿਤੇ ਵਿਵਾਦਿਤ ਬਣ ਗਈ। ਇਹਨੇ ਆਖਿਆ ਕਿ ਜਿਹੜੀ ਅਜ਼ਾਨ ਆ, ਮੈਂ ਮੁਸਲਮਾਨ ਨਹੀਂ ਹਾਂ ਪਰ ਉਹ ਮੇਰੇ ਕੰਨਾਂ 'ਚ ਤੜਕੇ ਵੱਜਦੀ ਹੈ ਤੇ ਉਹ ਇਸ ਤਰ੍ਹਾਂ ਕਿ ਮੈਂ ਕਿਉਂਕਿ ਮੈਂ ਮੁਸਲਮਾਨ ਨਹੀਂ ਤੇ ਮੈਨੂੰ ਪਰ ਤੜਕੇ ਉੱਠਣਾ ਪੈਂਦਾ ਉਸ ਆਵਾਜ਼ ਤੋਂ ਪਰੇਸ਼ਾਨ ਹੋ ਕੇ। ਇਹ ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਕੋਈ ਗੁੰਡਾਗਰਦੀ ਹੈ। ਸੋ ਗੁੰਡਾਗਰਦੀ, ਅਜ਼ਾਨ, ਇਹਨਾਂ ਚੀਜ਼ਾਂ ਨੂੰ ਲੈ ਕੇ ਥੋੜਾ ਜਿਹਾ ਰੌਲਾ ਪੈ ਗਿਆ। ਥੋੜਾ ਜਿਹਾ ਰੌਲਾ ਪਿਆ ਪਰ ਸੋਸ਼ਲ ਮੀਡੀਆ ਤੇ ਬਹੁਤਾ ਪੈ ਗਿਆ। ਅੱਧੇ ਉੱਧਰ ਹੋ ਗਏ, ਅੱਧੇ ਉੱਧਰ ਹੋ ਗਏ। ਆ ਮੋਗੇ ਵਾਲਾ ਸੋਨੂ ਸੂਦ ਵੀ ਵਿੱਚ ਰਗੜੇ ਗਿਆ
ਇਹਨੂੰ ਵੀ ਟਰੋਲ ਕਰ ਦਿੱਤਾ ਉੱਥੇ ਜਿਹੜੇ ਫਿਰਦੇ ਹੁੰਦੇ ਆ ਸੋਸ਼ਲ ਮੀਡੀਆ 'ਤੇ ਲੱਭਦੇ ਇਹੋ ਜਿਹੀਆਂ ਮੋਰੀਆਂ। ਬਾਅਦ ਦੇ ਵਿੱਚ ਇਹ ਮੁੱਦਾ ਉਦੋਂ ਹੋਰ ਭਖ ਗਿਆ ਜਦੋਂ ਇੱਕ ਮੌਲਵੀ ਨੇ ਇਹਦੇ ਖਿਲਾਫ ਫਤਵਾ ਦੇ ਦਿੱਤਾ। ਉਹ ਮੌਲਵੀ ਸੀ ਆਤਫ ਅਲੀ ਅਲ ਕਾਦਰੀ ਕੋਲਕਾਤਾ ਦਾ। ਉਹ ਕਹਿੰਦਾ ਕਿ ਜਿਹੜਾ ਇਹਦਾ ਸਿਰ ਮੁੰਨੇਗਾ, ਇਹਦੀ ਫੜ ਕੇ ਗੰਜ ਕੱਢੇਗਾ, ਉਹਨੂੰ ਮੈਂ 10 ਲੱਖ ਰੁਪਈਆ ਦਿਆਂ। ਇਹਨੇ ਕੀ ਕੀਤਾ ਕਿ ਅਗਲੇ ਦਿਨ ਆਪਦਾ ਸਿਰ ਆਪੇ ਮੁੰਨ ਲਿਆ। ਸਿਰ ਮੁੰਨ ਕੇ ਕਹਿੰਦਾ ਕਿ ਲਿਆਓ ਜੀ ਮੌਲਵੀ ਸਾਹਿਬ ਹੁਣ ਕੀ ਕਹਿੰਦੇ ਜੀ। ਤੇ ਉਹ ਮੌਲਵੀ ਵੀ ਅੱਗੋਂ ਇਹਦਾ ਉਸਤਾਦ ਨਿਕਲਿਆ। ਉਹ ਕਹਿੰਦਾ ਜੀ ਕਿ ਮੈਂ ਇਸ ਤਰ੍ਹਾਂ ਥੋੜ੍ਹੀ ਕਿਹਾ ਸੀ। ਉਹ ਜਿਵੇਂ ਜਵਾਕ ਨਹੀਂ ਕਹਿੰਦੇ, ਲੈ ਮੈਂ ਇਸ ਤਰ੍ਹਾਂ ਥੋੜ੍ਹੀ ਕਿਹਾ ਸੀ, ਮੈਂ ਤਾਂ ਇਹ ਕਿਹਾ ਸੀਗਾ ਕਿ ਸਿਰ ਮਨਾ ਕੇ ਫਿਰ ਇਹਦੇ ਗਲ 'ਚ ਟੁੱਟੇ ਛਿੱਤਰਾਂ ਦਾ ਹਾਰ ਪਾ ਕੇ ਕੋਈ ਸਾਰੇ ਮੁਲਕ ਦਾ ਗੇੜਾ ਲਵਾ ਕੇ ਆ ਜੇ, ਉਹਨੂੰ 10 ਲੱਖ ਰੁਪਏ ਦੇ। ਹੁਣ ਟੁੱਟੇ ਛਿੱਤਰਾਂ ਦਾ ਹਾਰ ਪਾਉਣਾ ਤੇ ਗਲ 'ਚ ਬੜਾ ਔਖਾ ਨਾ, ਸੋਨੂੰ ਨਿਗਮ ਤੇ ਉਸ ਤੋਂ ਵੀ ਔਖਾ ਇਹ ਆ ਕਿ ਸਾਰੇ ਦੇਸ਼ ਦਾ ਗੇੜਾ ਲਾਉਣਾ। ਸੋ ਇਸ ਕਰਕੇ ਮਾਮਲਾ ਜਿਹੜਾ ਉਹ ਉਲਝ ਗਿਆ। ਹੁਣ ਇਹਨੇ ਅੱਜ ਕੀ ਕੀਤਾ ਕਿ ਨਰਿੰਦਰ ਮੋਦੀ ਨੇ ਇੱਕ ਖੱਤ ਲਿਖ ਦਿੱਤਾ, ਸਾਡੇ ਮਾਮਲੇ 'ਚ ਜੀ ਤੁਸੀਂ ਦਖਲਅੰਦਾਜ਼ੀ ਕਰੋ। ਇਹਨੇ ਜਾ ਕੇ ਇਹ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੱਤੀਆਂ। ਕਹਿੰਦਾ ਜੀ ਕਿ ਮੇਰੇ ਸਿਰ ਤੇ ਤਾਂ 15,000 ਲੀਟਰ ਪਾਣੀ ਲੱਗ ਗਿਆ ਪਿਛਲੇ 2 ਸਾਲਾਂ ਦਾ, 56 ਤਰ੍ਹਾਂ ਦਾ ਤੇਲ ਲਾਇਆ ਸੀ, 120 ਤਰ੍ਹਾਂ ਦਾ ਸ਼ੈਂਪੂ ਲਾਇਆ ਸੀ, 82 ਤਰ੍ਹਾਂ ਦਾ ਸਾਬਣ ਖਰਚ ਕੀਤਾ। ਕਿੰਨਾ ਖਰਚਾ ਆ ਗਿਆ। ਮੇਰੀ ਖੇਤੀ ਉਜੜ ਗਈ ਤੇ ਜਿਹੜਾ ਮੁਆਵਜ਼ਾ ਦੇਣਾ ਸੀ ਮੌਲਵੀ ਉਹ ਮੁਆਵਜ਼ਾ ਦੇਣ ਤੋਂ ਮੁੱਕਰ ਗਿਆ। ਤੇ ਲੋਕੀ ਕਹਿੰਦੇ ਮਾਂ ਤੂੰ ਜਿਨ੍ਹਾਂ ਤੋਂ ਖਤ ਲਿਖ ਕੇ ਜਿਨ੍ਹਾਂ ਤੋਂ ਤੂੰ ਇੰਟਰਫੇਰੈਂਸ ਦੀ ਮੰਗ ਕਰਦਾ ਪਿਆ ਉਹ ਤੇ ਆਪ ਮੁੱਕਰਿਆ ਕਿ ਅਸੀਂ 15-15 ਲੱਖ ਤੁਹਾਡੇ ਖਾਤੇ 'ਚ ਪਾਵਾਂਗੇ। ਉਹ ਤੇ ਆਪ ਜੁਮਲਾ ਦੇ ਕੇ ਲੋਕਾਂ ਨੂੰ ਮੁੱਕਰ ਗਿਆ ਜਿਨ੍ਹਾਂ ਤੂੰ ਆਪਦਾ ਮੁਆਵਜ਼ਾ ਪਾਲਦੇ। ਸੋ ਇਹ ਇੱਕ ਜਿਹੜੀ ਬਹਿਸ ਚੱਲੀ ਸੀ ਕਿ ਲਾਊਡ ਸਪੀਕਰਾਂ ਤੋਂ, ਉਹ ਚੱਲਦੀ ਤੇ ਧਰਮ ਦੀ ਪੌੜੀ ਚੜ੍ਹ ਗਈ। ਜਦੋਂ ਇਸ ਤਰ੍ਹਾਂ ਦੀ ਬਹੁਤ ਬਹਿਸ ਧਰਮ ਦੀ ਪੌੜੀ ਚੜ੍ਹ ਜਾਂਦੀ ਹੈ ਤੇ ਫਿਰ ਬਹਿਸ ਨਹੀਂ ਰਹਿੰਦੀ, ਫਿਰ ਬਹਿਸ ਵਸਈਆ ਹੋ ਜਾਂਦਾ। ਹੁਣ ਇਹਦੇ ਤੇ ਕੁਛ ਲੋਕ ਆ ਜਿਹੜਾ ਸੋਨੂ ਨਿਗਮ ਦਾ ਪੱਖ ਪੂਰਦੇ ਆ, ਕੁਛ ਲੋਕ ਆ ਜਿਹੜੇ ਉਹ ਇਹਦੀ ਵਿਰੋਧਤਾ ਕਰ ਰਹੇ ਆ। ਤਾਂ ਬਹੁਤ ਜ਼ਿਆਦਾ ਇਹਨਾਂ ਮਸਲਿਆਂ ਤੇ ਬਹੁਤ ਜ਼ਿਆਦਾ ਕਈ ਨੀਵੇਂ ਪੱਧਰ ਤੇ ਕਮੈਂਟ ਕਰਦੇ ਪਏ ਆ, ਕਈ ਬਹੁਤ ਸੁਹਿਰਦ ਤਰੀਕੇ ਦੇ ਨਾਲ ਆਪਣੇ ਪੱਖ ਰੱਖਦੇ ਪਏ ਆ, ਪਰ ਬੜੀ ਜ਼ਿਆਦਾ ਬਹਿਸ ਆ। ਸੋ ਜਿਵੇਂ ਅੱਗੇ ਬੀਫ ਵਾਲੇ ਮੁੱਦੇ ਤੇ ਦੇਖੀ, ਅਸੀਂ ਦੇਸ਼ ਧਰੋਹੀ ਦੇ ਮੁੱਦੇ ਤੇ ਦੇਖੀ ਆ, JNU ਦੇ ਮੁੱਦੇ ਤੇ ਦੇਖੀ ਆ, ਤਕਰੀਬਨ ਉਹੋ ਜਿਹੀ ਸ਼ਕਲ ਇਹ ਭਾਸ਼ਾ ਇਹ ਬਹਿਸ ਵਸਈਆ ਅਖਤਿਆਰ ਕਰਦਾ ਜਾ ਰਿਹਾ। ਹੁਣ ਸਮਝਣ ਦੀ ਜ਼ਰੂਰਤ ਆ ਕਿ ਮੁੱਦਾ ਜਿਹੜਾ ਸੀਗਾ ਵਿਚਾਰਨ ਵਾਲਾ ਮੁੱਦਾ ਇਹ ਸੀਗਾ ਕਿ ਜਿਹੜੇ ਧਾਰਮਿਕ ਅਸਥਾਨਾਂ ਤੇ ਲਾਊਡ ਸਪੀਕਰ ਵੱਜਦੇ ਤੇ ਬਹੁਤ ਉੱਚੀ ਆਵਾਜ਼ 'ਚ ਵੱਜਦੇ ਆ, ਇਹਨਾਂ ਦਾ ਹੱਲ ਹੋਣਾ ਚਾਹੀਦਾ। ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ, ਪਰ ਉਹ ਗੱਲ ਜਿਹਦੀ ਚਰਚਾ ਹੋਣੀ ਚਾਹੀਦੀ ਸੀ ਉਹ ਚਰਚਾ ਨਹੀਂ ਹੋ ਰਹੀ। ਚਰਚਾ ਹੋ ਰਹੀ ਹੈ ਸੋਨੂ ਨਿਗਮ ਦੇ ਕੱਟੇ ਵਾਲਾਂ ਦੀ ਜਾਂ ਮੌਲਵੀ ਦੇ ਉਹ ਛਿੱਤਰਾਂ ਵਾਲੀ ਗੱਲ ਦੀ। ਸੋ ਜਿਹੜੀ ਗੱਲ ਦੀ ਹੋਣੀ ਚਾਹੀਦੀ ਸੀ ਬਹਿਸ, ਉਸ ਗੱਲ ਦੀ ਨਹੀਂ ਹੋ ਰਹੀ ਔਰ ਲੋਕ ਉਹ ਪਰੇਸ਼ਾਨ ਆ ਜਿਨ੍ਹਾਂ ਦੇ ਘਰ ਬਿਲਕੁਲ ਇਹਨਾਂ ਸਪੀਕਰਾਂ ਦੀ ਮਾਰ ਹੇਠ ਆ ਤੇ ਜਿਹੜੇ ਆਪਦੀ ਵਹੁਟੀ ਨੂੰ ਕਹਿੰਦੇ ਕਿ ਰੋਟੀ ਦੇ ਦੇ ਤੇ ਉਹ ਆ ਕੇ ਸੋਟੀ 5-4 ਸੋਟੀ ਮਾਰ ਕੱਟਦੀ ਹੈ। ਉਹਨੂੰ ਐ ਲੱਗਦਾ ਕਿ ਇਹਦਾ ਸ਼ਾਇਦ ਸੋਟੀਆਂ ਖਾਣ ਦਾ ਟਾਈਮ ਹੋ ਗਿਆ, 2-4 ਸੋਟੀਆਂ ਦੀ ਕੰਡ 'ਚ ਮਾਰ ਦਿੰਦੀ ਆ। ਸੋ ਉੱਥੇ ਸੁਣਦਾ ਹੀ ਕੋਈ ਨਹੀਂ। ਜਿਹੜੇ ਲੋਕ ਇਹੋ ਜਿਹੀ ਮਾਰ ਹੇਠ ਆ ਉਹ ਥੋੜੇ ਜਿਹੇ ਮਾਯੂਸ ਆ ਕਿ ਇਹ ਮੁੱਦਾ ਉੱਠਿਆ ਵੀ, ਪਰ ਅਫਸੋਸ ਇਹ ਵੀ ਧਰਮ ਦੀ ਮਾਰ ਹੇਠ ਆ ਕੇ ਬਹਿ ਗਿਆ। ਜੀ ਮਿੰਟੂ ਜੀ, ਅਗਲੀ ਆਪਾਂ ਗੱਲਬਾਤ ਦੇ ਵੱਲ ਵਧੀਏ ਵੀ 2 ਸਾਬਕਾ ED ਅਧਿਕਾਰੀਆਂ ਖਿਲਾਫ ਹੀ CBI ਨੇ ਚਾਰਜਸ਼ੀਟ ਦਾਖਲ ਕੀਤੀ ਹੈ। ਇਹ 2 ਸਾਬਕਾ ED ਅਧਿਕਾਰੀ ਸੀ ਨਾ ਜਿਹੜੇ, ਇਹਨਾਂ ਦੇ ਵਿੱਚ ਇੱਕ JP ਸਿੰਘ ਸੀਗਾ ਜਿਹੜਾ ਕਸਟਮ ਤੇ ਐਕਸਾਈਜ਼ ਵਿਭਾਗ ਦੇ ਵਿੱਚੋਂ ਡੈਪੂਟੇਸ਼ਨ ਤੇ ਆਇਆ ਸੀਗਾ ED ਦੇ ਵਿੱਚ। ਹੋਇਆ ਕਿ ਇੱਕ ਤੇ ਕੇਸ ਸੀਗਾ ਉਹ ਬਹੁਤ ਮਸ਼ਹੂਰ ਸੀ, ਅਫਰੋਜ਼ ਫੱਟਾ ਵਾਲਾ ਹਵਾਲਾ ਕਾਂਡ ਸੀ 2014 ਦੇ ਵਿੱਚ। ਇੱਕ ਉਸ ਤੋਂ ਬਾਅਦ ਅਗਲੇ ਸਾਲ ਆਇਆ ਸੀਗਾ ਮੈਚ ਫਿਕਸਿੰਗ ਦਾ 2015 ਦੇ ਵਿੱਚ। ਦੋਨੇ ਹੀ ਗੁਜਰਾਤ ਨਾਲ ਸੰਬੰਧਿਤ ਸੀ। ਇਹਨਾਂ ਦੋਨਾਂ ਅਧਿਕਾਰੀਆਂ ਨੂੰ, ਇੱਕ JP ਸਿੰਘ ਸੀਗਾ, ਇੱਕ ਮੇਰੇ ਖਿਆਲ ਦੇ ਨਾਲ ਇਹਦੇ ਸਾਥ ਸੀਗਾ ਇੱਕ ਸੁਰਿੰਦਰ ਸਿੰਘ, ਇਹ ਦੋਨੇ ਸੀਗੇ। ਇਹਨਾਂ ਦੋਨਾਂ ਨੂੰ ਉੱਥੇ ਭੇਜਿਆ ਗਿਆ ਔਰ ਇਹ ਦੋਵੇਂ ਸੀਗੇ ਜਿਹੜੇ ਨਹੀਂ, ਇੱਕ ਇਹਦੇ ਨਾਲ ਸੰਜੇ ਕੁਮਾਰ ਸੀ, ਸ਼ਾਇਦ ਸੁਰਿੰਦਰ ਸਿੰਘ ਹੋਰ ਦੂਜੇ ਕੇਸ ਸੀਗਾ ਸੰਜੇ ਕੁਮਾਰ, ਤੇ ਇਹ ਦੋਵੇਂ ਜਿਹੜੇ ਉੱਥੇ ਅਹਿਮਦਾਬਾਦ ਤੇ ਚਲੇ ਗਏ। ਜਾ ਕੇ ਇਹਨਾਂ ਨੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ। ਵਡੋਦਰਾ ਦੇ ਬਾਹਰਲੇ ਪਾਸੇ ਇੱਕ ਫਾਰਮ ਹਾਊਸ ਦੇ ਵਿੱਚ ਇਹਨਾਂ ਨੇ 2 ਜਿਹੜੇ ਬੁੱਕੀ ਹੁੰਦੇ ਆ ਜਾਂ ਸੱਟੇਬਾਜ਼ ਹੁੰਦੇ, ਇਹਨਾਂ ਨੂੰ ਫੜ ਲਿਆ। ਉੱਥੇ ਜਦੋਂ ਇਹਨਾਂ ਨੇ ਉਹਨਾਂ ਦਾ ਉਹ ਸ਼ਾਹੀ ਰਹਿਣ ਸਹਿਣ ਵੇਖਿਆ, ਜਦੋਂ ਦੌਲਤ ਦਾ ਭੰਡਾਰ ਵੇਖਿਆ ਤੇ ਜਦੋਂ ਉਹਨਾਂ ਦਾ ਨੈਟਵਰਕ ਵੇਖਿਆ, ਇਹਨਾਂ ਦੇ ਮਨ 'ਚ ਆਈ ਕਿ ਅਸੀਂ ਵੀ ਇਸ ਖੇਡ ਦੇ ਵਿੱਚ ਸ਼ਾਮਲ ਹੋ ਜਾਈਏ। ਫਿਰ ਇਹਨਾਂ ਨੇ 3 ਹੋਰ ਬੁੱਕੀ ਸੀਗੇ ਜਿਹੜੇ ਉਹ ਕਾਬੂ ਕਰ ਲਏ। ਉਹਨਾਂ ਨੂੰ ਕਹਿੰਦੇ ਜਾਂ ਤੇ ਸਾਨੂੰ ਵੀ ਹਿੱਸੇਦਾਰ ਬਣਾ ਲਓ ਤੇ ਜਾਂ ਅਸੀਂ ਤੁਹਾਨੂੰ ਰਗੜ ਦਿੰਦੇ ਹਾਂ।
ਸਰ ਦੱਸਦੇ ਆ ਕਿ ਉਹ ਜਿਹੜੇ ਬੁਕੀ ਸੀ ਉਹ ਬਹੁਤ ਤਗੜੇ ਸੀ। ਇੱਕ ਮੁੰਬਈ ਦਾ ਸੀ, ਇੱਕ ਦਿੱਲੀ ਦਾ ਸੀਗਾ, ਇੱਕ ਸ਼ਾਇਦ ਅਹਿਮਦਾਬਾਦ ਦਾ ਸੀ। ਉਹਨਾਂ ਤਿੰਨਾਂ ਬੁਕੀਆਂ ਨੇ ਗਾਂ ਫਿਰ ਇਹਨਾਂ ਦੇ ਜਿਹੜੇ ਹੱਥ ਸਾਰਿਆਂ ਦੇ ਨਾਲ ਲਾ ਦਿੱਤੇ। ਬਹੁਤ ਪੈਸਾ ਰੋਲਿਆ ਇਹਨਾਂ ਨੇ ਥੋੜੇ ਜਿਹੇ ਸਮੇਂ ਦੇ ਵਿੱਚ, ਔਰ ਬਹੁਤ ਜ਼ਿਆਦਾ ਪੈਸਾ ਰੋਲਣ ਤੋਂ ਬਾਅਦ ਇਹਨਾਂ ਨੇ ਉੱਥੇ ਕੰਮ ਖੁੱਲ੍ਹਾ ਕਰ ਦਿੱਤਾ। ਜਦੋਂ ਖੁੱਲ੍ਹਾ ਕੀਤਾ ਫਿਰ ਵਾਪਸ ਸ਼ਿਕਾਇਤਾਂ ਆਈਆਂ ਈਡੀ ਕੋਲ। ਈਡੀ ਕੋਲੋਂ ਬਾਅਦ ਦੇ ਵਿੱਚ ਫਿਰ ਇਹ ਸ਼ਿਕਾਇਤ ਜਿਹੜੀ CBI ਕੋਲ ਗਈ। ਉਸ ਸਮੇਂ ਮੇਰੇ ਖਿਆਲ ਦੇ ਨਾਲ CBI ਦੇ ਐਡੀਸ਼ਨਲ ਡਾਇਰੈਕਟਰ ਹੁੰਦੇ ਸਨ ਅਸਥਾਨਾ ਸਾਹਿਬ, ਰਕੇਸ਼ ਅਸਥਾਨਾ। ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਸੀ ਸਿੱਟ ਬਣਾ ਕੇ, SIT ਬਣਾ ਕੇ। ਉਸ SIT ਦੇ ਵਿੱਚ ਇਹ ਚੀਜ਼ ਸਾਹਮਣੇ ਆ ਗਈ ਸੀ ਕਿ ਇਹ ਜਿਹੜੇ ਦੋਵੇਂ ਅਧਿਕਾਰੀ ਭੇਜੇ ਕਿਸੇ ਹੋਰ ਕੰਮ ਗਏ ਸਨ, ਉੱਥੇ ਜਾ ਕੇ ਗੁੱਲ ਕੋਈ ਹੋਰ ਖਿਲਾਉਂਦੇ ਫਿਰਦੇ ਆ। ਫਿਰ ਉਹ ਕੇਸ ਜਿਹੜੇ ਪੜਤਾਲ ਚੱਲਦਾ ਰਿਹਾ। ਅਖੀਰ ਅੱਜ CBI ਨੇ ਇਹਨਾਂ ਦੇ ਖਿਲਾਫ ਦੋਸ਼ ਹੈ ਜਿਹੜੇ ਫਰੇਮ ਕਰ ਦਿੱਤੇ ਆ, ਯਾਨੀ ਚਾਰਜ ਸ਼ੀਟ ਹੈ ਜਿਹੜੀ ਦਾਖਲ ਕਰ ਦਿੱਤੀ ਹੈ। ਆਉਣ ਵਾਲੇ ਸਮੇਂ 'ਚ ਹੁਣ ਇਹਨਾਂ ਦੋਨਾਂ ਅਧਿਕਾਰੀਆਂ ਦੀਆਂ ਮੁਸ਼ਕਿਲਾਂ ਵੱਧ ਜਾਣਗੀਆਂ। ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਦੇਖੋ ਇੱਥੇ ਇਨਵੈਸਟੀਗੇਸ਼ਨ ਏਜੰਸੀ ਜਿਹੜੀ ਜਾਂਦੀ ਹੈ ਉਹਦੇ ਪਿੱਛੇ ਇੱਕ ਇਨਵੈਸਟੀਗੇਸ਼ਨ ਏਜੰਸੀ ਹੋਰ ਘੱਲਣੀ ਪੈਂਦੀ ਹੈ, ਕਿਉਂਕਿ ਉਹ ਇਨਵੈਸਟੀਗੇਸ਼ਨ ਦੇ ਵਿੱਚ ਦਖਲ ਅੰਦਾਜ਼ੀ ਕਰ ਜਾਂਦੀ ਹੈ। ਸਾਡੇ ਇੱਥੇ ਪੰਜਾਬ ਦੇ ਵਿੱਚ ਕੀ ਹੋਇਆ ਸੀ, ਅੰਮ੍ਰਿਤਸਰੋਂ ਇੱਕ NRI ਅਗਵਾ ਕਰ ਲਿਆ ਸੀ, ਤੇ ਅਗਵਾ ਕਰਨ ਵਾਲੇ ਕੌਣ ਸੀ? CBI ਵਾਲੇ ਤੇ NIA ਵਾਲੇ। ਉਹਨਾਂ ਨੂੰ ਬਕਾਇਦਾ ਫਿਰ ਪੁਲਿਸ ਨੇ ਅਰੈਸਟ ਕੀਤਾ ਸੀਗਾ। ਦਿੱਲੀ ਦੇ ਲਾਗਿਓਂ ਇੱਕ ਵਾਰੀ ਰੇਲ ਗੱਡੀ ਚੋਂ ਸੋਨਾ ਲੁੱਟਿਆ ਗਿਆ ਸੀ। ਲੁੱਟਣ ਵਾਲੇ ਕੌਣ ਸਨ? ਇਹਨਾਂ ਕੇਂਦਰੀ ਏਜੰਸੀਆਂ ਦੇ ਇਸ ਤਰ੍ਹਾਂ ਦੇ ਟੋਲੇ ਦੇ ਦਸਤੇ ਦੇ ਮੈਂਬਰ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਚੱਲਦੀਆਂ ਪਈਆਂ, ਇਹ ਤੋਂ ਬਸ ਇੱਕ ਹੀ ਪ੍ਰਭਾਵ ਹੈ ਜਿਹੜਾ ਉਹ ਨਿਖੜ ਕੇ ਸਾਹਮਣੇ ਆਉਂਦਾ ਕਿ ਜਿਸ ਤਰ੍ਹਾਂ ਹੁਣ ਇਹ ਜਿਹੜੇ ਸ਼ਿਕਾਰਾਂ ਦੇ ਪਿੱਛੇ ਕੁੱਤੇ ਛੱਡੇ ਜਾਂਦੇ ਆ, ਇਹ ਜਿਵੇਂ ਸ਼ਿਕਾਰਾਂ ਦੇ ਨਾਲ ਰਲ ਕੇ ਸੌਦੇਬਾਜ਼ੀਆਂ ਕਰਾਉਂਦੇ ਆ, ਤੇ ਉੱਥੇ ਸ਼ਿਕਾਰ ਖਾਣ ਦੀ ਉਡੀਕ 'ਚ ਬੈਠੇ ਜਿਹੜੇ ਲੋਕ ਆ ਉਹਨਾਂ ਨੂੰ ਫਿਰ ਸਲਾਹ ਹੀ ਦਿੱਤੀ ਜਾ ਸਕਦੀ ਹੈ ਕਿ ਭਾਈ ਕੁਛ ਨਹੀਂ ਆਉਣਾ ਤੁਹਾਡੇ ਹਿੱਸੇ, ਚੁੱਪ ਕਰਕੇ ਠੰਡਾ ਪਾਣੀ ਪੀ ਕੇ ਸੌ ਜਾਓ। ਜੀ। ਤੇ ਅਗਲੇ ਆਪਾਂ ਗੱਲ ਦੇ ਵੱਲ ਵਧੀਏ ਵੀ ਪੰਜਾਬ ਵਿੱਚ ਫਿਰ ਹੋਈ ਵੱਡੀ ਗੈਂਗਵਾਰ, 3 ਨੌਜਵਾਨ ਕਤਲ, 1 ਜ਼ਖਮੀ, 1 ਦੇ ਅਗਵਾ ਹੋਣ ਦੀ ਵੀ ਖਬਰ ਆਈ ਹੈ। ਇਹ ਗੁਰਦਾਸਪੁਰ ਦੇ ਲਾਗੇ ਕਾਹਨੂੰਵਾਲ ਬਾਈਪਾਸ ਹੈ ਕਿ ਉੱਥੇ ਇਹ ਘਟਨਾ ਵਾਪਰੀ। ਅੱਜ ਬੜਾ ਜ਼ਬਰਦਸਤ ਹਮਲਾ ਕੀਤਾ ਗਿਆ, ਔਰ ਜਿਸ ਤਰੀਕੇ ਦਾ ਹਮਲਾ ਕੀਤਾ ਗਿਆ ਉਹ ਤੋਂ ਇਹੋ ਹੀ ਜਾਪਦਾ ਕਿ ਜਿਹੜੇ ਪੰਜਾਬ ਦੇ ਵੱਡੇ ਗੈਂਗਸਟਰ ਹੈ, ਵੱਡੇ ਤੋਂ ਭਾਵ ਜਿਸ ਤਰ੍ਹਾਂ ਵਿੱਕੀ ਗੌਂਡਰ ਦੇ ਨਾਂ ਵੀ ਵੈਸੇ ਵਿੱਕੀ ਗੌਂਡਰ ਦਾ ਲੱਗਦਾ, ਜਿਹੜੇ ਹਾਲੇ ਤੱਕ ਪੁਲਿਸ ਦੀ ਪਕੜ ਤੋਂ ਬਾਹਰ ਆ, ਇਹ ਉਹੀ ਉਸੇ ਤਰ੍ਹਾਂ ਤੇ ਕੰਮ ਕਰਕੇ ਗਿਆ ਜਿਸ ਤਰੀਕੇ ਨਾਲ ਰੌਕੀ ਫਾਜ਼ਿਲਕਾ ਵਾਲਾ ਮਾਰਿਆ ਗਿਆ ਹਿਮਾਚਲ ਦੇ ਵਿੱਚ ਪਰਮਾਣੂ ਲਾਗੇ, ਜਿਸ ਤਰੀਕੇ ਨਾਲ ਸੁੱਖਾ ਕਾਹਲਵਾ ਮਾਰਿਆ ਗਿਆ, ਉਸੇ ਤਰੀਕੇ ਦਾ ਬਿਲਕੁਲ ਉਸੇ ਤਰਜ਼ ਦਾ ਹੀ ਹਮਲਾ ਕੀਤਾ ਗਿਆ। ਯਾਨੀ ਕਾਰ ਦੇ ਵਿੱਚ ਜਾਂਦੇ ਪਏ ਸਨ 4-5 ਜਣੇ ਸੀਗੇ ਸ਼ਾਇਦ, ਔਰ ਇਹਨਾਂ ਤੇ ਅਚਾਨਕ ਹਮਲਾ ਕੀਤਾ ਗਿਆ। ਸੰਭਲ ਦਾ ਕੋਈ ਇਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ। 2 ਤੇ ਦੱਸਦੇ ਕਿ ਥਾਂ ਤੇ ਮਰ ਗਏ ਸੀਗੇ। ਤੀਜਾ ਸੀਗਾ ਜਿਹੜਾ ਉਹ ਜ਼ਖਮੀ ਹੋ ਗਿਆ, ਉਹਨੂੰ ਅੰਮ੍ਰਿਤਸਰ ਲਿਜਾਇਆ ਜਾ ਰਿਹਾ ਸੀਗਾ, ਰਸਤੇ ਦੇ ਵਿੱਚ ਉਹ ਵੀ ਦਮ ਤੋੜ ਗਿਆ। ਇਹਨਾਂ ਦੇ ਵਿੱਚ ਇੱਕ ਹਰਪ੍ਰੀਤ ਸਿੰਘ ਸੂਬੇਦਾਰ ਸੀ, ਕੋਈ ਸੁਖਚੈਨ ਸਿੰਘ ਜੱਟ ਸੀ, ਕੋਈ ਤੀਸਰਾ ਮਰਨ ਵਾਲਾ ਹੈਪੀ ਸੀ। ਇਹ ਸਾਰੇ ਉਸੇ ਕੈਟਾਗਰੀ ਦੇ ਸਨ ਜਿਨ੍ਹਾਂ ਨੇ ਹਮਲਾ ਕੀਤਾ। ਇਹ ਤਰੀਕ ਭੁਗਤ ਕੇ ਜਾਂਦੇ ਪਏ ਸੀ ਕਿ ਇਹਨਾਂ ਦਾ ਆਪਦਾ ਗਰੁੱਪ ਸੀ, ਦੂਜੇ ਗਰੁੱਪ ਨੇ ਹਮਲਾ ਕਰਕੇ ਇਹਨਾਂ ਨੂੰ ਮਾਰ ਦਿੱਤਾ। ਹੁਣ ਰੰਜਿਸ਼ ਕੀ ਸੀ ਇਹ ਤੇ ਹਾਲੇ ਕੱਲ ਤੱਕ ਸਾਫ਼ ਹੋਏਗਾ, ਜਦੋਂ ਪੁਲਿਸ ਕੋਈ ਅਧਿਕਾਰਕ ਤੌਰ ਤੇ ਪੁਸ਼ਟੀ ਕਰੇਗੀ ਕਿ ਇਹ ਗੈਂਗ ਆਪਸ ਦੇ ਵਿੱਚ ਉਲਝਦੇ ਆਏ ਪਹਿਲਾਂ, ਜਾਂ ਕੋਈ ਵਜ੍ਹਾ ਕੋਈ ਰੰਜਿਸ਼ ਰਹੀ ਹੈ। ਪਰ ਇਹ ਤੋਂ ਇੱਕ ਚੀਜ਼ ਜਿਹੜੀ ਸਾਫ਼ ਹੁੰਦੀ ਹੈ ਉਹ ਇਹ ਸਾਫ਼ ਹੁੰਦੀ ਹੈ ਕਿ ਜਿਹੜੀ ਇੱਥੋਂ ਦੀ ਪੁਲਿਸ ਆ ਉਹ ਬੀਤੇ ਤੋਂ ਕੋਈ ਸਬਕ ਨਹੀਂ ਲੈ ਰਹੀ। ਪਿੱਛੇ ਕਿੰਨੀਆਂ ਘਟਨਾਵਾਂ ਵਾਪਰੀਆਂ। ਥੋੜੇ ਦਿਨ ਪਹਿਲਾਂ ਚੰਡੀਗੜ੍ਹ ਦੇ ਵਿੱਚ ਇੱਕ ਸਰਪੰਚ ਮਾਰਿਆ, ਔਰ ਉਸ ਸਰਪੰਚ ਨੂੰ 11:30 ਵਜੇ ਮਾਰਿਆ। ਜਿਨ੍ਹਾਂ ਲੋਕਾਂ ਨੇ ਮਾਰਿਆ ਉਹ ਹਾਲੇ ਤੱਕ ਉਸ ਦੀ ਗ੍ਰਿਫਤ ਤੋਂ ਬਾਹਰ ਆ। ਜਿਹੜਾ ਬੰਦਾ ਨਾਭਾ ਫਰਾਰੀ ਦਾ ਮੁੱਖ ਸਾਜ਼ਿਸ਼ ਕਰਤਾ ਸੀ, ਮੁੱਖ ਦੋਸ਼ੀ ਸੀਗਾ ਵਿੱਕੀ ਗੌਂਡਰ, ਉਹ ਹਾਲੇ ਤੱਕ ਫਰਾਰ ਆ। ਉਹ ਉਸ ਤੋਂ ਬਾਅਦ ਕਈ ਘਟਨਾਵਾਂ ਨੂੰ ਅੰਜਾਮ ਦੇ ਚੁੱਕਾ। ਜਦੋਂ ਇਸ ਤਰ੍ਹਾਂ ਦੇ ਬੰਦੇ ਤੁਰੇ ਫਿਰਦੇ ਆ, ਪੰਜਾਬ ਪੁਲਿਸ ਕਿੱਥੇ ਸੁੱਤੀ ਹੈ? ਜੇ ਆਮ ਬੰਦਾ ਕੋਈ ਛੋਟਾ ਮੋਟਾ ਕ੍ਰਾਈਮ ਕਰ ਲਵੇ ਜਾਂ ਜਾਣੇ ਅਣਜਾਣੇ ਚ ਉਹਦੇ ਕੋਲ ਹੋ ਜਾਵੇ ਤੇ ਉਹਦੇ ਰਿਸ਼ਤੇਦਾਰ ਚੁੱਕ ਕੇ ਲਿਆ ਕੇ ਥਾਣੇ ਚ ਬੰਦ ਕਰ ਦਿੱਤੇ ਜਾਂਦੇ ਆ। ਪਰ ਇਹੋ ਜਿਹੇ ਜਿਹੜੇ ਲੋਕ ਲਗਾਤਾਰ ਬਾਹਰ ਰਹਿ ਕੇ ਭਗੌੜੇ ਹੋ ਕੇ ਕ੍ਰਾਈਮ ਤੇ ਕ੍ਰਾਈਮ ਕਰੀ ਜਾਂਦੇ ਆ, ਜਰਾਇਮ ਤੇ ਜਰਾਇਮ ਕਰੀ ਜਾਂਦੇ ਆ, ਉਹਨਾਂ ਨੂੰ ਫੜਨ ਲਈ ਕੋਈ ਕੋਸ਼ਿਸ਼ ਹੀ ਨਹੀਂ ਕੀਤੀ ਜਾ ਰਹੀ। ਔਰ ਦੂਜੀ ਗੱਲ ਆ ਕਿ ਜੇ ਕੋਸ਼ਿਸ਼ ਨਹੀਂ ਕੀਤੀ ਜਾ ਰਹੀ, ਘੱਟੋ ਘੱਟ ਲੜਟ ਤਾਂ ਰਹਿਣਾ ਚਾਹੀਦਾ। ਸੜਕ ਤੇ ਖੜੇ ਦਿਨ, ਚਿੱਟੇ ਦਿਨ
सड़क ते इस तरह बंदे मारे जाते हैं और हमला एडा तेजी नाल कीता जाता है और हमला करन तो बाद तेजी नाल निकलिया जाता है। हुण अक्सर आउंदे तो सड़कां राही है ना, वो रेकी भी करते हैं, फिर उन्हां सड़कां राही निकलते हैं। ते किसी भी मामले दे विच असीं नहीं देखिया कि पुलिस है जिहड़ी वो जां ते क्लैश नूं रोक पाई होवे जां क्लैश होण तो बाद, घटना होण तो बाद किसी दोषी नूं फड़ सकी होवे। सब तो वड्डा सवाल इहो ही है। और जे इन्हां घटनावां नूं रोकना है तो फिर क्लैश रोकने पैणगे, क्योंकि जदों ये टकरा गए, जिहड़े गैंग टकरा गए एक बारी, फिर भावें उत्थे सुखा कालमा दे नाल किन्नी पुलिस सी, पासे करके खड़े रहे 14-15 जने, वो उत्ते खड़ के मार के उन्होंने भंगड़ा पाई गया। पुलिस वालियां दे हथियार सी जिहड़े चले। सो जदों वो गैंग जिहड़े टकरा गए, आमो सामने आ गए, फिर तुसी तबाही नूं नहीं रोक सकदे। ते सब तो वड्डा तरीका इहो ही है कि क्लैश रोके जाण। ये जिहड़े सड़कां ते क्लैश हुंदे, इस तरह के टकराव हुंदे आ, इस तरह के हमले हुंदे, ये रोके जाण। ਇਹਦੇ ਲਈ ਸਭ ਤੋਂ ਵਧੀਆ ਚੀਜ਼, ਸਭ ਤੋਂ ਜਿਹੜਾ ਕਾਰਗਰ ਤਰੀਕਾ ਹੈ ਉਹ ਇਹ ਹੈ ਕਿ ਇਹ ਆਪਦਾ ਖੁਫੀਆ ਤੰਤਰ ਹੈ ਜਿਹੜਾ ਉਹ ਇੰਨਾ ਮਜ਼ਬੂਤ ਕਰਨ ਕਿ ਹਰੇਕ ਗੈਂਗ ਜਿਹੜਾ ਵੀ ਲੱਗਦਾ ਕਿ ਇਹ ਐਕਟਿਵ ਆ ਜਾਂ ਇਹ ਬੰਦਾ ਜਿਹੜਾ ਕਿਸੇ ਗੈਂਗ ਨਾਲ ਜੁੜਿਆ ਹੋ ਸਕਦਾ, ਹਰੇਕ ਬੰਦੇ ਦੇ ਪਿੱਛੇ ਕੋਈ ਇਸ ਤਰ੍ਹਾਂ ਦਾ ਇਹਨਾਂ ਦਾ ਖੁਫੀਆ ਤੰਤਰ ਲੱਗਾ ਹੋਵੇ ਕਿ ਜਿੱਥੇ ਵੀ ਕੋਈ ਮਾੜਾ ਮੋਟਾ ਸ਼ੱਕ ਹੁੰਦਾ ਉਸ ਕਲੈਸ਼ ਦੀ ਸੰਭਾਵਨਾ ਨੂੰ ਖਤਮ ਕੀਤਾ ਜਾਵੇ। ਇਹ ਹੌਲੀ ਹੌਲੀ ਇਸ ਤਰ੍ਹਾਂ ਹੀ ਕੰਟਰੋਲ ਕੀਤਾ ਜਾ ਸਕਦਾ। ਨਹੀਂ ਕਿ ਇੱਕ ਘਟਨਾ ਹੋ ਗਈ ਆ, 2-4 ਦਿਨ ਨਾਕੇ ਲਾ ਦੇਣਗੇ, ਜਦੋਂ ਨਾਕੇ ਚੁੱਕਣਗੇ ਉਸ ਤੋਂ ਬਾਅਦ ਸਿਆਪੇ ਫਿਰ ਤਿਆਰ। ਜੀ ਮਿੰਟੂ ਜੀ, ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ, ਹਰਜੀਤ ਸਿੰਘ ਸਾਜਣ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ, ਆਪਣੇ ਪਿੰਡ ਵੀ ਗਏ, ਸਰਕਾਰ ਕੋਈ ਗੁਲਦਸਤਾ ਵੀ ਨਾ ਜੁੜਿਆ। ਦੇਖੋ ਬੜੀ ਮੰਦਭਾਗੀ ਗੱਲ ਆ ਜਿਹੜੀ ਇਹ ਗੱਲ ਤੁਸੀਂ ਕਹੀ ਆ, ਔਰ ਇਹਦੇ ਪਿੱਛੇ ਮੈਂ ਸਮਝ ਸਕਦਾ ਕਿ ਕਿਹੋ ਜਿਹੀ ਭਾਵਨਾ ਹੋਏਗੀ ਤੁਹਾਡੀ ਕਿ ਕੋਈ ਬੰਦਾ ਚੱਲ ਕੇ ਆਇਆ ਔਰ ਇੱਕ ਬਹੁਤ ਅਹਿਮ ਰੁਤਬੇ ਤੇ ਬੈਠਾ ਬੰਦਾ ਜਿਹੜਾ ਉਹ ਚੱਲ ਕੇ ਆਇਆ ਤੇ ਇਸ ਤਰ੍ਹਾਂ ਦੀ ਗੱਲ ਜਿਹੜੀ ਕੀਤੀ ਹੈ ਨਾਲੇ ਉਹ ਗਲਤ ਕੀਤੀ ਹੈ। ਮੈਂ ਸਮਝ ਸਕਦਾ ਕਿ ਬਹੁਤ ਜ਼ਿਆਦਾ ਗਲਤ ਕੀਤੀ ਹੈ, ਪਰ ਇਹਨਾਂ ਚੀਜ਼ਾਂ ਨੂੰ ਹਰਜੀਤ ਸਿੰਘ ਸੱਜਣ ਦਾ ਵਿਅਕਤੀਤਵ ਹੈ ਜਿਹੜਾ ਮੇਰੇ ਖਿਆਲ ਦੇ ਨਾਲ ਗੌਲਦਾ ਨੇ। ਜਿਸ ਤਰੀਕੇ ਦਾ ਉਹਨਾਂ ਦਾ ਵਿਅਕਤੀਤਵ ਹੈ, ਜਿਸ ਤਰੀਕੇ ਦੀ ਉਹਨਾਂ ਦੀ ਪਰਸਨੈਲਿਟੀ ਆ, ਜਿਸ ਤਰੀਕੇ ਦਾ ਉਹਨਾਂ ਦਾ ਸੋਚਣ ਦਾ ਦ੍ਰਿਸ਼ਟੀਕੋਣ ਆ, ਮੇਰੇ ਖਿਆਲ ਦੇ ਨਾਲ ਉਹ ਇਹਨਾਂ ਚੀਜ਼ਾਂ ਨੂੰ ਪਹਿਲਾਂ ਹੀ ਸੋਚ ਕੇ ਚੱਲੇ ਹੋਣਗੇ। ਜਿਨ੍ਹਾਂ ਕੋਲ ਮੇਰਾ ਅੰਦਾਜ਼ਾ ਹੈ ਕਿ ਉਹ ਤਕਾਜ਼ਾ ਲਾ ਕੇ ਚੱਲੇ ਹੋਣੇ ਆ ਕਿ ਇੱਥੇ ਇਸ ਪੰਜਾਬ ਦੇ ਵਿੱਚ ਔਰ ਇਸ ਸਰਕਾਰ ਦੇ ਵਿੱਚ ਕਿਹੋ ਜਿਹਾ ਉਹਨਾਂ ਦਾ ਮਾਨ ਸਨਮਾਨ, ਕਿਹੋ ਜਿਹਾ ਸਵਾਗਤ ਹੋ ਸਕਦਾ, ਉਹ ਸੋਚ ਕੇ ਚੱਲੇ ਹੋਣੇ। ਖੈਰ, ਪਰ ਫਿਰ ਵੀ ਬਾਵਜੂਦ ਇਸ ਦੇ ਆਮ ਲੋਕ ਆ ਜਿਹੜੇ ਉਹਨਾਂ ਦੇ, ਚਾਹੇ ਪਿੰਡ ਦੇ ਲੋਕ ਆ, ਚਾਹੇ ਆਮ ਸਿੱਖ ਆ, ਉਹ ਬਹੁਤ ਉਤਸ਼ਾਹਿਤ ਨੇ। ਇੱਥੋਂ ਤੱਕ ਕਿ ਅੱਜ ਉਹਨਾਂ ਦਾ ਟਾਈਮ ਸੀ ਜਿਹੜਾ ਦਰਬਾਰ ਸਾਹਿਬ ਦਾ ਮੱਥਾ ਟੇਕਣ ਦਾ, ਉਹ ਸੀ ਮੇਰੇ ਖਿਆਲ ਦੇ ਨਾਲ 8 ਵਜੇ ਦਾ, ਪਰ ਉਹ 1.5 ਘੰਟਾ ਪਹਿਲਾਂ ਆਏ। 1.5 ਘੰਟਾ ਪਹਿਲਾਂ ਆਏ ਤਾਂ ਵੀ ਬਹੁਤ ਸਾਰੀ ਸੰਗਤ ਸੀਗੀ ਜਿਹੜੀ ਉਸ ਸਮੇਂ ਵੀ ਉਹਨਾਂ ਦਾ ਇੰਤਜ਼ਾਰ ਕਰਦੀ ਪਈ ਸੀ। ਹਾਲਾਂਕਿ ਉੱਥੇ ਵੀ ਖਾਲਿਸਤਾਨ ਦੇ ਨਾਅਰੇ ਲੱਗੇ। ਕੱਲ੍ਹ ਜਦੋਂ ਰਾਜਾ ਸਾਂਸੀ ਹਵਾਈ ਅੱਡੇ ਤੇ ਉਤਰੇ ਉਦੋਂ ਵੀ ਨਾਅਰੇ ਲੱਗੇ, ਪਰ ਦੋਵੇਂ ਨਾਅਰੇ ਇਸ ਕਰਕੇ ਲੱਗੇ ਕਿਉਂਕਿ ਉਹਨਾਂ ਨੂੰ ਮਿਲ ਨਹੀਂ ਦਿੱਤਾ ਗਿਆ, ਨੇੜੇ ਨਹੀਂ ਜਾਣ ਦਿੱਤਾ ਗਿਆ, ਉਹ ਵਿਰੋਧ ਦੇ ਵਿੱਚ ਲੱਗੇ। ਅੱਜ ਵੀ ਜਿਹੜੀ SGPC ਦੀ ਟਾਸਕ ਫੋਰਸ ਸੀ, ਉਹ ਜਿਹੜੇ ਬੰਦੇ ਮਿਲਣੇ ਚਾਹੁੰਦੇ ਸਨ, ਸਿੱਖ ਜਥੇਬੰਦੀਆਂ ਨਾਲ ਸੰਬੰਧਿਤ, ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ ਨਾਲ ਸੰਬੰਧਿਤ ਲੋਕ ਜਿਹੜੇ ਮਿਲਣਾ ਚਾਹੁੰਦੇ ਸੀ, ਉਹਨਾਂ ਨੂੰ ਮਿਲ ਨਹੀਂ ਸੀ ਦੇ। ਇਸ ਕਰਕੇ ਉੱਥੇ ਜੋ ਥੋੜ੍ਹਾ ਬਹੁਤ ਮਾਹੌਲ ਸਟ੍ਰੈਸਫੁਲ ਬਣਿਆ, ਉਹ ਇਸੇ ਕਰਕੇ ਬਣਿਆ ਕਿ ਉਹਨਾਂ ਨੂੰ ਲਾਗੇ ਨਹੀਂ ਸੀ ਆਉਣ ਦਿੰਦੇ ਕਿ ਉਹ ਮੰਗ ਪੱਤਰ ਦੇਣਾ ਚਾਹੁੰਦੇ ਹੋਣੇ ਜਾਂ ਕੋਈ ਹੋਰ ਗੱਲਬਾਤ ਕਰਨੀ ਚਾਹੁੰਦੇ ਹੋਣੇ ਆ, ਪਰ ਇਹਨਾਂ ਨੇ ਟਾਸਕ ਫੋਰਸ ਵਾਲਿਆਂ ਨੇ ਉਹਨਾਂ ਨੂੰ ਨੇੜੇ ਨਹੀਂ ਆਉਣ ਦਿੱਤਾ, ਜਿਸ ਕਰਕੇ ਉੱਥੇ ਨਾਅਰੇ ਲੱਗੇ ਆ। ਪਰ ਉਸ ਤੋਂ ਬਾਅਦ ਇਹ ਗਏ ਆ ਪਿੰਗਲਵਾੜੇ ਦੇ ਵਿੱਚ। ਪਿੰਗਲਵਾੜੇ ਦੇ ਵਿੱਚ ਜਿਹੜਾ ਜਾਣਾ, ਕਿਉਂਕਿ ਦਰਬਾਰ ਸਾਹਿਬ ਦੇ ਵਿੱਚ ਤੇ ਬਹੁਤ ਸਾਰੇ ਨੇਤਾ, ਬਹੁਤ ਸਾਰੇ ਵੱਡੇ ਵੱਡੇ ਲੋਕ ਆਉਂਦੇ ਆ, ਪਰ ਪਿੰਗਲਵਾੜੇ ਦੇ ਵਿੱਚ ਜਾਣਾ ਜਿਹੜਾ ਉਹ ਸਾਰਿਆਂ ਨੂੰ ਹੈਰਾਨ ਕਰ ਗਿਆ, ਸਾਰਿਆਂ ਨੂੰ ਮਾਨਸਿਕ ਤੌਰ ਤੇ ਸਕੂਨ ਵੀ ਦੇ ਗਿਆ ਕਿ ਉਹਨਾਂ ਨੇ ਇਹ ਪਿੰਗਲਵਾੜੇ ਵਾਲਾ ਜਿਹੜਾ ਉੱਥੇ ਜਾਣਾ, ਇਹ ਬਹੁਤ ਵਧੀਆ ਫੈਸਲਾ ਲਿਆ। ਇਹਦੇ ਨਾਲ ਦੂਸਰੇ ਜਿਹੜੇ ਇੱਥੋਂ ਦੇ ਲੋਕ ਆਉਂਦੇ ਆ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਭਾਵਨਾ ਜਾਗੀ ਸੀ ਕਿ ਉਹਨਾਂ ਲੋਕਾਂ ਨੂੰ, ਜਿਹੜੇ ਲੋਕ ਸਮਾਜ ਦੇ ਨਾਲ ਟੁੱਟੇ ਆ ਜਾਂ ਸਮਾਜ ਦੇ ਨਾਲ ਤਿਰਸਕਾਰੇ ਆ ਲੋਕ, ਉਹਨਾਂ ਦੇ ਨਾਲ ਕੁਝ ਪਲ ਬਿਤਾ ਕੇ ਉਹਨਾਂ ਨੂੰ ਜਿਉਣ ਦਾ ਜਿਹੜਾ ਜੋਸ਼ ਆ ਉਹ ਦਿੱਤਾ ਜਾਵੇ, ਤੋਹਫੇ ਦੇ ਵਿੱਚ ਦਿੱਤਾ ਜਾਵੇ, ਗਿਫਟ ਦੇ ਵਿੱਚ ਦਿੱਤਾ ਜਾਵੇ। ਫਿਰ ਉਸ ਤੋਂ ਬਾਅਦ ਉਹ ਆਪਣੇ ਪਿੰਡ ਗਏ ਆ। ਪਰ ਜਿਹੜੀ ਤੁਸੀਂ ਇਹ ਗੱਲ ਕਹੀ ਆ, ਬੁਕੇ ਨਹੀਂ ਦਿੱਤੇ, ਗੁਲਦਸਤੇ ਨਹੀਂ ਭੇਟ ਕੀਤੇ, ਇਹ ਜਦੋਂ ਕੱਲ ਰਾਜਾ ਸਾਂਸੀ ਹਵਾਈ ਅੱਡੇ ਤੇ ਉਤਰੇ ਤੇ ਇਹ ਸਭ ਕੁਛ ਹੋਣਾ ਚਾਹੀਦਾ ਸੀ। ਪ੍ਰੋਟੋਕਾਲ ਇਹ ਕਹਿੰਦਾ, ਠੀਕ ਆ, ਕੈਪਟਨ ਅਮਰਿੰਦਰ ਸਿੰਘ ਨੇ ਜੋ ਫੈਸਲਾ ਲਿਆ ਉਹਨੂੰ ਮੁਬਾਰਕ, ਉਹ ਆਪਦੀ ਮਰਜ਼ੀ ਦਾ ਮਾਲਕ ਆ,
ਪਰ ਪ੍ਰੋਟੋਕਾਲ ਤੇ ਉਹਨੇ ਵਾਅਦਾ ਵੀ ਕੀਤਾ ਸੀਗਾ ਕਿ ਪ੍ਰੋਟੋਕਾਲ ਦੇ ਮੁਤਾਬਕ ਅਸੀਂ ਮਾਨ ਸਤਿਕਾਰ ਤੇ ਸੁਰੱਖਿਆ ਸਾਰੀ ਦੇਵਾਂਗੇ, ਫਿਰ ਕਿਉਂ ਨਹੀਂ ਦਿੱਤੀ? ਉੱਥੇ ਤੁਸੀਂ ਇਹ ਵੇਖ ਲਓ ਕਿ DC ਤੱਕ ਵੀ ਮੌਜੂਦ ਨਹੀਂ ਸੀ, ਉੱਥੇ ADC ਤੱਕ ਵੀ ਮੌਜੂਦ ਨਹੀਂ ਸੀ। ਉੱਥੇ ਸਿਰਫ ਤੇ ਸਿਰਫ ਇੱਕ ਬੀਬੀ SDM ਭੇਜੀ ਇਹਨਾਂ ਨੇ, ਉਹ ਵੀ ਪਿੱਛੇ ਜੇ ਦੱਸਦੇ ਹੋ ਕੇ ਖੜੀ ਰਹੀ ਆ, ਉਹ ਵੀ ਅੱਗੇ ਹੋ ਕੇ ਇਹਨਾਂ ਨੂੰ ਰਿਸੀਵ ਨਹੀਂ ਕਰ ਸਕੀ। ਉਹ ਇੱਕ ਤਹਿਸੀਲ ਦੀ SDM ਸੀਗੀ, ਉਹ ਪਿੱਛੇ ਹੋ ਕੇ ਕਰਕੇ ਆਪਦਾ ਉੱਥੇ ਖਾਨਾ ਪੂਰਤੀ ਕਰਕੇ ਚਲੇਗੀ। ਪਰ ਹੋਣਾ ਉੱਥੇ DC ਨੂੰ ਘੱਟੋ ਘੱਟ ਚਾਹੀਦਾ ਸੀ। ਜੇ DC ਕੋਲ ਸਮਾਂ ਨਹੀਂ ਸੀ, DC ਕਿਤੇ ਮਸ਼ਰੂਫ ਸੀਗਾ, ਤੇ ADC ਨੂੰ ਹੋਣਾ ਚਾਹੀਦਾ ਸੀ। ਇਸ ਪੱਧਰ ਦਾ ਕੋਈ ਕੈਬਨਿਟ ਪੱਧਰ ਦਾ ਕੋਈ ਬੰਦਾ ਤੇ ਇੱਥੇ ਹੋਣਾ ਚਾਹੀਦਾ ਸੀ, ਪਰ ਨਹੀਂ, ਕਿਸੇ ਕੋਲ ਤਾਂ ਬੁੱਕਾ ਵੀ ਨਹੀਂ ਸਰਿਆ ਇਹਨਾਂ ਦੀ ਸਰਕਾਰ ਵੱਲੋਂ। ਉਹਦੇ 'ਚ ਮੇਰੇ ਖਿਆਲ ਦੇ ਨਾਲ ਹਰਜੀਤ ਸਿੰਘ ਸੱਜਣ ਹੋਰਾਂ ਦਾ ਕੁਛ ਨਹੀਂ ਕਿਹਾ। ਇਹਨਾਂ ਦੇ ਸਿਰ ਦੇ ਵਿੱਚ ਜ਼ਿਆਦੀ ਗਰਦ ਪਈ ਹੈ ਕਿ ਘੱਟੋ ਘੱਟ ਤੁਸੀਂ ਪ੍ਰੋਟੋਕਾਲ ਦੇ ਤਹਿਤ ਹੀ ਇਹਨਾਂ ਕੋਲ ਤੇ ਕਰ ਦਿੰਦੇ ਕਿ ਇੱਕ ਗੁਲਦਸਤਾ ਹੀ ਭੇਜ ਦਿੰਦੇ, ਨਹੀਂ ਮੱਥੇ ਲੱਗਣਾ ਨਾ ਲੱਗੋ, ਪਰ ਪ੍ਰੋਟੋਕਾਲ ਜੇ ਤੁਸੀਂ ਵਾਅਦਾ ਕੀਤਾ ਸੀ, ਜੇ ਤੁਸੀਂ ਲੋਕਾਂ ਨਾਲ ਵਚਨ ਕੀਤਾ ਸੀਗਾ ਕਿ ਅਸੀਂ ਪ੍ਰੋਟੋਕਾਲ ਦੇ ਮੁਤਾਬਕ ਸਭ ਕੁਛ ਕਰਾਂਗੇ, ਫਿਰ ਤੁਸੀਂ ਉਹਦੇ ਤੋਂ ਵੀ ਭੱਜ ਗਏ ਹੋ। ਤੇ ਫਿਰ ਹੁਣ ਤੁਹਾਨੂੰ ਸਭ ਤੋਂ ਜ਼ਿਆਦਾ ਹੀ ਸਵਾਲ ਹੋਣਗੇ ਕਿ ਕਿਸੇ ਗੱਲ ਤੇ ਖੜੋ ਆਖਰ। ਜੀ ਜੀ। ਤੇ ਜਾਂਦੇ ਜਾਂਦੇ ਆਪਾਂ ਮਿੰਟੂ ਜੀ ਗੱਲ ਕਰ ਲਈਏ ਵੀ ਬਦਨਾਮ ਅਫਸਰ ਸਲਵਿੰਦਰ ਸਿੰਘ ਨੇ ਆਤਮ ਸਮਰਪਣ ਕੀਤਾ। ਹਾਂ ਦੇਖੋ, ਸਲਵਿੰਦਰ ਸਿੰਘ ਬਦਨਾਮੀਆਂ ਦਾ ਕੁੱਪਾ ਕਿਸੇ ਨਾ ਕਿਸੇ ਪਾਸੇ ਚਰਚਾ ਦੇ ਵਿੱਚ ਰਿਹਾ, ਤੇ ਵਿੱਚੋਂ 7-8 ਮਹੀਨੇ ਲਾਪਤਾ ਹੋ ਗਿਆ। ਅਖਬਾਰਾਂ ਵੀ ਉਧਰ ਗਈਆਂ ਸਨ ਕਿ ਸਲਵਿੰਦਰ ਕਿੱਥੇ ਚਲਾ ਗਿਆ। ਅਚਾਨਕ ਅੱਜ ਇਹ ਫੇਰ ਪ੍ਰਗਟ ਹੋ ਗਿਆ। ਇਹਨੇ ਗੁਰਦਾਸਪੁਰ ਅਦਾਲਤ ਦੇ ਵਿੱਚ ਸਰੈਂਡਰ ਕਰ ਦਿੱਤਾ ਹੈ। ਔਰ ਜੇ ਇਹਦੀਆਂ ਗੱਲਾਂ ਆਪਾਂ ਕਰੀਏ ਸਲਵਿੰਦਰ ਦੀਆਂ, ਸਭ ਤੋਂ ਵੱਡਾ ਇਲਜ਼ਾਮ ਇਹਦੇ ਤੇ ਪਹਿਲਾਂ ਇਹ ਲੱਗਾ ਕਿ ਇਹ ਅੱਤਵਾਦੀਆਂ ਨਾਲ ਮਿਲਿਆ ਹੋਇਆ। ਉਸ ਤੋਂ ਬਾਅਦ NIA ਨੇ ਇਹਦੀ ਇਨਵੈਸਟੀਗੇਸ਼ਨ ਕੀਤੀ, ਉਹਦੇ ਚੋਂ ਕਦੇ ਇਹ ਸਾਹਮਣੇ ਆ ਗਿਆ ਜਿਹਨੂੰ ਕਲੀਨ ਚਿੱਟ ਮਿਲ ਗਈ, ਕਦੇ ਕੁਛ ਕਦੇ ਕੁਛ। ਫਿਰ ਬਾਅਦ ਦੇ ਵਿੱਚ ਇਹ ਉੱਥੋਂ ਕਹਿੰਦਾ ਜੀ ਮੈਂ ਕਲੀਨ ਚਿੱਟ ਲੈ ਆ ਕੇ ਨੌਕਰੀ ਤੇ ਵੀ ਚੜ ਗਿਆ। ਫਿਰ ਇੱਕ ਵਾਰੀ NIA ਦੇ ਮੁਖੀਏ ਦਾ ਆ ਗਿਆ ਬਿਆਨ ਕਿ ਨਹੀਂ ਜੀ ਇਹਨੂੰ ਕਲੀਨ ਚਿੱਟ ਨਹੀਂ ਦਿੱਤੀ ਗਈ। ਸੋ ਬਹੁਤ ਉਲਝਣ ਜੀ ਵਾਲਾ ਉਹ ਮਸਲਾ ਰਿਹਾ। ਪਰ ਬਾਅਦ ਦੇ ਵਿੱਚ ਛੇਤੀ ਇੱਕ ਮਸਲਾ ਹੋਰ ਸਾਹਮਣੇ ਆ ਗਿਆ ਕਿ ਇਹਦੀਆਂ ਆਪਦੀਆਂ ਪੁਲਿਸ ਮੁਲਾਜ਼ਮਾਂ ਨੇ ਇਹਦੇ ਖਿਲਾਫ ਕੰਪਲੇਂਟ ਕੀਤੀ ਹੋਈ ਸੀ, ਉਹ ਵੀ ਕੇਸ ਚੱਲਦਾ ਸੀਗਾ। ਉਸ ਤੋਂ ਬਾਅਦ ਇੱਕ ਹੋਰ ਮਾਮਲਾ ਨਿਕਲ ਕੇ ਸਾਹਮਣੇ ਆ ਗਿਆ ਕਿ ਇੱਕ ਕਿਸੇ ਜੋੜੇ ਦਾ ਝਗੜਾ ਚੱਲਦਾ ਸੀ, ਤੇ ਉਸ ਜੋੜੇ ਦੇ ਝਗੜੇ ਦੇ ਨਿਪਟਾਰੇ ਵਾਸਤੇ ਇਹਦੀ ਡਿਊਟੀ ਲਾਈ ਗਈ ਸੀ। ਸੋ ਡਿਊਟੀ ਜਦੋਂ ਇਹਦੀ ਲਾਈ ਗਈ ਸੀ, ਇਹਨੇ ਡਿਊਟੀ ਇਹੋ ਜਿਹੀ ਨਿਭਾਈ ਕਿ ਉਸ ਬੀਬੀ ਨੂੰ ਵਰਗਲਾ ਲਿਆ, ਝਾਂਸਾ ਦੇ ਕੇ ਵਿਆਹ ਦਾ, ਤੇ ਉਹਦਾ ਜਿਨਸੀ ਸ਼ੋਸ਼ਣ ਕੀਤਾ। ਫਿਰ ਉਹਨੇ ਵੀ ਸ਼ਿਕਾਇਤ ਦਰਜ ਕਰਾਈ। ਉਸ ਸ਼ਿਕਾਇਤ ਦੀ ਇਹਨੇ ਪਹਿਲਾਂ ਸੁਣਵਾਈ ਹੀ ਨਹੀਂ ਹੋਣ ਦਿੱਤੀ। ਕਈ ਮਹੀਨੇ ਕਈ ਸਾਲ ਉਹ ਸ਼ਿਕਾਇਤ ਜਿਹੜੀ ਦੱਬੀ ਰਹੀ। ਪਰ ਜਦੋਂ ਆਹ ਸ਼ਿਕਾਇਤਾਂ ਨਿਕਲੀਆਂ, ਇਹਨਾਂ 'ਚ ਬੇਸ਼ੱਕ ਸਲਵਿੰਦਰ ਨਿਕਲ ਗਿਆ, ਪਰ ਜਿਹੜੀਆਂ ਇਹ ਸ਼ਿਕਾਇਤਾਂ ਨਿਕਲੀਆਂ, ਉਹਨਾਂ ਸ਼ਿਕਾਇਤਾਂ ਦੇ ਨਾਲ ਉਹ ਸ਼ਿਕਾਇਤ ਵੀ ਨਿਕਲ ਆਈ ਜਿਹਦੇ ਤਹਿਤ ਫਿਰ ਇਹਦੇ ਤੇ ਬਲਾਤਕਾਰ ਦੀ ਇੱਕ ਧਾਰਾ ਹੁੰਦੀ ਹੈ 376 C ਲੱਗੀ ਹੈ ਸ਼ਾਇਦ ਇਹਦੇ ਤੇ, ਉਸ ਧਾਰਾ ਦੇ ਤਹਿਤ ਪਰਚਾ ਦਰਜ ਕਰ ਲਿਆ। ਇਹ ਭੱਜਿਆ, ਜ਼ਮਾਨਤ ਵੀ ਲੈਣ ਦੀ ਕੋਸ਼ਿਸ਼ ਕੀਤੀ, ਹਾਈ ਕੋਰਟ ਨੇ ਇਹਦੀ ਜ਼ਮਾਨਤ ਮਨਜ਼ੂਰ ਨਹੀਂ ਕੀਤੀ। ਮੰਤਰੀਆਂ ਸੰਤਰੀਆਂ ਤੱਕ ਵੀ ਭੱਜਿਆ, ਕਿਉਂਕਿ ਇੱਕ ਮੰਤਰੀ ਮਾਝੇ ਦਾ ਇਹਦਾ ਬਹੁਤ ਨੇੜੂ ਸੀ। ਇਹਨੂੰ ਇਹ ਸੀ ਕਿ ਸਰਕਾਰ ਸਾਡੀ ਹੈ, ਸਰਕਾਰ ਆਪਣੀ ਘਰ ਦੀ ਸਾਰੀ ਇੱਥੇ ਮਸ਼ੀਨਰੀ ਹੈ, ਮੰਜੂ ਗੱਲ। ਪਰ ਬਾਅਦ ਦੇ ਵਿੱਚ ਸਰਕਾਰ ਵੀ ਪਲਟ ਗਈ। ਸਰਕਾਰ ਵੀ ਜਦੋਂ ਪਲਟ ਗਈ, ਬੇਲ ਦੀ ਉਮੀਦ ਖਤਮ ਹੋ ਗਈ। ਫਿਰ ਇਹਦੇ ਕੋਲ ਕੋਈ ਰਸਤਾ ਨਹੀਂ ਸੀ, ਕਿਉਂਕਿ ਲੁੱਕ ਆਊਟ ਨੋਟਿਸ ਇਹਦਾ ਪਹਿਲਾਂ ਹੀ ਜਾਰੀ ਹੋਇਆ ਸੀ। ਇੱਕੋ ਇੱਕ ਰਸਤਾ ਸੀਗਾ ਕਿ ਜੇਲ੍ਹ ਵਾਲੀ ਡਿਊਟੀ ਚੋਂ ਲੰਘ ਕੇ ਤੇ ਫਿਰ ਕੋਈ ਚੱਕੀ ਜਾਂ ਫਿਰ ਕੋਈ ਬੈਰਕ ਮੰਨ ਲਈ ਜਾਵੇ, ਤੇ ਉਹਦੇ 'ਚ ਚੁੱਪਚਾਪ ਕੁਛ ਮਹੀਨੇ ਕੁਛ ਸਾਲ ਬਿਤਾ ਕੇ ਤੇ ਆਪਣਾ ਜਿਹੜਾ ਸਫ਼ਰ ਹੈ ਖਤਮ ਕੀਤਾ ਜਾਵੇ। ਸੋ ਉਹ ਸਫ਼ਰ ਅੱਜ ਇਹਦਾ ਸ਼ੁਰੂ ਹੋ ਗਿਆ, ਤੇ ਨਾਲ ਹੀ ਹੁਣ ਮੇਰੇ ਖਿਆਲ ਦੇ ਨਾਲ ਆਪਣਾ ਸਮਾਂ ਖਤਮ ਹੋ ਗਿਆ। ਰਾਜ ਕਰਨਵੀਰ ਸਿੰਘ ਜੀ ਤੇ ਉਹਦੀ ਬੋਲੀ ਮੈਨੂੰ ਜਗਸੀਰ ਜੀ ਦੀ ਗੱਲਾਂ ਦੇ ਵਿੱਚ ਚੇਤੇ ਆ ਗਈ, ਜਿਹੜੀ ਮੈਂ ਭੁੱਲ ਗਿਆ ਸਾਂ। ਉਹ ਕਹਿੰਦਾ ਸੀ ਕਿ ਸਾਡਾ ਸਿਰ ਹੀ ਸ਼ਰਮ ਨਾਲ ਝੁਕ ਗਿਆ ਸ਼ਰਧਾ ਦੀ ਗੱਲ ਸੁਣ ਕੇ। ਤੇ ਇਹ ਉਹ ਸ਼ਰਧਾ ਵਾਲੀ ਮੈਂ ਗੱਲ ਉਹ ਮੈਨੂੰ ਭੁੱਲ ਗਈ ਸੀ ਕਿ ਇਹਨਾਂ ਪ੍ਰਤੀ ਜਿੰਨਾ ਲੋਕਾਂ ਦੀ ਸ਼ਰਧਾ ਹੈ, ਉਹ ਇਹੋ ਜਿਹੀ ਸ਼ਰਧਾ ਕਿ ਉਸ ਸ਼ਰਧਾ ਦੀ ਗੱਲ ਸੁਣ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ। ਜੀ ਜੀ, ਬਹੁਤ ਬਹੁਤ ਧੰਨਵਾਦ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਕੱਲ੍ਹ ਨੂੰ ਇੱਕ ਵਾਰੀ ਫੇਰ, ਉਦੋਂ ਤੱਕ ਲਈ ਇਜਾਜ਼ਤ ਦਿਓ ਮੈਨੂੰ, ਰਾਜ ਕਰਨਵੀਰ ਸਿੰਘ ਨੂੰ, ਤੇ ਇੱਦਾਂ ਹੀ ਸੁਣਦੇ ਰਹੋ ਪੰਜਾਬੀ ਰੇਡੀਓ USA।